ਸੋ ਉਸ ਮੌਕੇ ਦਾ ਜਿਹੜਾ ਫਾਇਦਾ ਉਠਾਓ ਅਤੇ ਆਪਣੀ ਹੈਲਥ ਇੰਸ਼ੋਰੈਂਸ ਅੱਜ ਹੀ ਲਓ, ਜਾਂ ਜੇ ਆਪਣੀ ਹੈਲਥ ਇੰਸ਼ੋਰੈਂਸ ਦੇ ਵਿੱਚ ਤੁਸੀਂ ਕੋਈ ਚੇਂਜਿਸ ਕਰਾਉਣਾ ਚਾਹੁੰਦੇ ਹੋ ਤਾਂ ਉਸ ਦੇ ਬਾਰੇ ਵੀ ਇਹਨਾਂ ਨੂੰ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸੰਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਕੱਲ੍ਹ ਸੁਪਰ ਟਿਊਜ਼ਡੇ ਸੀ ਅਤੇ ਇਲੈਕਸ਼ਨ ਦੇ ਰਿਜ਼ਲਟ ਆਉਣੇ ਜਿਹੜੇ ਸ਼ੁਰੂ ਹੋ ਗਏ ਹੈਗੇ ਆ, ਕਈ ਡਿਕਲੇਅਰ ਵੀ ਹੋ ਗਏ ਹੈਗੇ ਆ। ਸੋ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦਾ ਜਿਹੜਾ ਮੇਨ ਇੱਕ ਤਰ੍ਹਾਂ ਦੇ ਨਾਲ ਮੁੱਦਾ ਸੀਗਾ, ਉਹਦੇ ਵਿੱਚ ਜਿਹੜੇ ਜੋ ਬਾਈਡਨ ਆ ਉਹ ਵਿਨਰ ਨਜ਼ਰ ਆਏ ਹੈਗੇ ਆ। ਲਗਭਗ 10 ਸਟੇਟਸ ਦੇ ਵਿੱਚ ਉਹ ਵਿਨਰ ਹੋਏ ਹੈਗੇ ਆ। 3 ਦੇ ਵਿੱਚ ਜਿਹੜੇ ਹੈਗੇ ਆ ਬਰਨੀ ਸੈਂਡਰਸ, 4 ਦੇ ਵਿੱਚ ਬਰਨੀ ਸੈਂਡਰਸ ਹੋਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਬਰਨੀ ਸੈਂਡਰਸ ਨੂੰ ਬੜੀ ਵੱਡੀ ਜਿੱਤ ਹੋਈ ਆ। ਜੋ ਬਾਈਡਨ ਨੇ ਬਹੁਤ ਹੀ ਘੱਟ ਪੈਸਾ ਜਿਹੜਾ ਖਰਚਿਆ ਸੀ ਇਸ ਸੁਪਰ ਟਿਊਜ਼ਡੇ ਦੇ ਵਿੱਚ, ਪਰ ਜਿਹੜੀਆਂ ਬਲੈਕ ਵੋਟਰਸ ਹੈਗੇ ਆ ਕਾਲੇ ਮੂਲ ਦੇ, ਉਹਨਾਂ ਨੇ ਜੋ ਬਾਈਡਨ ਦੀ ਬਹੁਤ ਸਪੋਰਟ ਕੀਤੀ ਆ। ਬਰਨੀ ਸੈਂਡਰਸ ਦੀ ਜਿਹੜੇ ਸਪੈਨਿਸ਼ ਮੂਲ ਦੇ ਲੋਕ ਸੀਗੇ, ਉਹਨਾਂ ਨੇ ਕਾਫੀ ਜਿਹੜੀ ਸਪੋਰਟ ਕੀਤੀ ਹੈਗੀ ਆ। ਜੀ ਅਤੇ ਬਿਲਕੁਲ ਯੰਗਸਟਰਸ ਨੇ ਵੀ ਉਹਦਾ ਬਰਨੀ ਸੈਂਡਰ ਦੀ ਸਪੋਰਟ ਕੀਤੀ ਹੈ, ਪਰ ਇਹ ਵੀ ਜਿਹੜੀ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਵੀ ਕੱਲ੍ਹ ਸੁਪਰ ਟਿਊਜ਼ਡੇ ਵਾਲੇ ਦਿਨ ਜਿਹੜੀਆਂ ਆ ਯੰਗ ਲੋਕਾਂ ਨੇ ਵੋਟਾਂ ਆ ਉਹ ਘੱਟ ਪਾਈਆਂ, ਜਿੰਨਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਉਭਾਰ ਦਿਖਾਇਆ ਸੀ। ਉਹ ਜਿਹੜੇ ਵੋਟਾਂ ਦੇ ਵਿੱਚ ਤਬਦੀਲ ਜਿਹੜਾ ਉਹ ਨਹੀਂ ਇੰਨਾ ਜ਼ਿਆਦਾ ਹੋਇਆ। ਪਰ ਓਵਰਆਲ ਇਹ ਹੁਣ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਜਿਹੜੀ ਕੱਲ੍ਹ ਦੇ ਨਤੀਜਿਆਂ ਤੋਂ ਬਾਅਦ 'ਚ ਵੀ ਇਹ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਰੇਸ 2 ਜਣਿਆਂ ਦੇ ਦਰਮਿਆਨ ਹੀ ਹੋਣ ਬਣ ਕੇ ਜਿਹੜੀ ਉਹ ਰਹਿ ਗਈ ਆ। ਬਲੂਮਬਰਗ ਨੇ ਅੱਜ ਜਿਹੜਾ ਸਵੇਰੇ ਅਨਾਊਂਸ ਕਰ ਦਿੱਤਾ ਵੀ ਉਹ ਆਪਣੇ ਇਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਸ ਨੂੰ ਉਹ ਰੱਦ ਕਰ ਰਹੇ ਨੇ। ਐਲਿਜ਼ਾਬੈਥ ਵੈਰਨ ਦੇ ਲਈ ਵੀ ਕੋਈ ਬਹੁਤੇ ਵਧੀਆ ਜਿਹੜੇ ਆ ਉਹ ਨਤੀਜੇ ਨਹੀਂ ਆਏ, ਅਤੇ ਹੁਣ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਆ ਵੀ ਐਲਿਜ਼ਾਬੈਥ ਵੈਰਨ ਦੇ ਲਈ ਆਉਣ ਵਾਲਾ ਜਿਹੜਾ ਰਾਹ ਆ ਜੀ, ਉਹ ਅਜੇ ਵੀ ਸੋਚ ਰਹੀ ਹੈ ਪ੍ਰੈਜ਼ੀਡੈਂਟ ਦਾ ਜਿਹੜਾ ਉਹ ਮੇਨ ਕੈਂਡੀਡੇਟ ਬਣਨਾ ਚਾਹੁੰਦੀ ਹੈ ਡੈਮੋਕ੍ਰੇਟ ਪਾਰਟੀ ਵੱਲੋਂ। ਕਾਫੀ ਮੁਸ਼ਕਿਲ ਜਿਹੜਾ ਹੈਗਾ ਬਲੂਮਬਰਗ ਨੇ ਇਹੀ ਜਿਹੜਾ ਅੱਜ ਆ ਕੇ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਵੀ ਕਹਿੰਦਾ ਵੀ ਮੈਨੂੰ ਹੁਣ ਕੋਈ ਰਸਤਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਸਭ ਤੋਂ ਵੱਧ ਪੈਸੇ ਖਰਚਣ ਵਾਲਾ ਮਾਈਕਲ ਬਲੂਮਬਰਗ ਇੱਕ ਟਾਈਮ ਦੇ ਉੱਤੇ ਨਿਊਯਾਰਕ ਦਾ ਜਿਹੜਾ ਉਹ ਮੇਅਰ ਰਿਹਾ ਸੀਗਾ। ਉਹ ਪੈਸੇ ਦੇ ਨਾਲ ਮੋਮੈਂਟਮ ਦੇ ਅੱਗੇ ਜਿਹੜਾ ਇੱਕ ਹਿਸਾਬ ਦੇ ਨਾਲ ਗੋਡਣੇ ਉਸ ਦੇ ਪੈਸਿਆਂ ਨੇ ਜਿਹੜੇ ਉਹ ਟੇਕ ਦਿੱਤੇ। ਉਹ ਬਹੁਤਾ ਕੁਛ ਜਿਹੜਾ ਉਸ ਦੇ ਵਿੱਚ ਕਾਮਯਾਬ ਨਹੀਂ ਰਿਹਾ। 400 ਮਿਲੀਅਨ ਤੋਂ ਵੱਧ ਡਾਲਰ ਜਿਹੜੇ ਹਰਜੋਤ ਸਿੰਘ ਜੀ ਉਸਨੇ ਸੁਪਰ ਟਿਊਜ਼ਡੇ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਐਡਸ TV ਰੇਡੀਓ ਦੇ ਉੱਤੇ ਜਿਹੜੀਆਂ ਉਹ ਚਲਾਈਆਂ, ਪਰ ਉਸ ਦੇ ਵਿੱਚ ਉਸਨੂੰ ਕਾਮਯਾਬੀ ਜਿਹੜੀ ਉਹ ਹਾਸਲ ਨਹੀਂ ਹੋਈ। ਜੀ ਸੋ ਅਮੀਰ ਬੰਦੇ ਦਾ ਸਭ ਤੋਂ ਜਿਹੜਾ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਬਸਟ ਜਿਹੜਾ ਹੋਇਆ ਹੈਗਾ ਇਹਦੇ ਵਿੱਚ, ਅਤੇ ਅੱਜ ਉਸਨੇ ਜੋ ਬਾਈਡਨ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਰਹਿ ਚੁੱਕੇ, ਉਹਨਾਂ ਨੂੰ ਐਂਡੋਰਸ ਕਰ ਦਿੱਤਾ ਹੈ। ਅਤੇ ਨਾਲ ਜੋ ਬਾਈਡਨ ਨੇ ਵੀ ਉਹਦਾ ਧੰਨਵਾਦ ਕੀਤਾ ਹੈ ਮਾਈਕਲ ਬਲੂਮਬਰਗ ਦਾ, ਅਤੇ ਇਹ ਵੀ ਕਿਹਾ ਵੀ ਜੇ ਉਹ ਫਾਈਨੈਂਸ਼ੀਅਲੀ ਸਪੋਰਟ ਕਰੂਗੇ ਤਾਂ ਮੈਂ ਜ਼ਰੂਰ ਲਊਂਗਾ। ਸੋ ਬਰਨੀ ਸੈਂਡਰਸ ਨੇ ਫਿਰ ਇਹ ਕੱਸਿਆ ਵੀ ਦੇਖੋ ਇਹ ਬਿਲੀਅਨੀਅਰਸ ਵਾਲੀ ਗੇਮ ਮੁੜ ਕੇ ਫੇਰ ਸ਼ੁਰੂ ਹੋ ਗਈ ਹੈਗੀ ਆ ਵੀ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਅਤੇ ਹੁਣ ਬਲੂਮਬਰਗ ਉਹਨਾਂ ਨੂੰ ਸਪੋਰਟ ਕਰਨਗੇ। ਦੂਸਰੇ ਪਾਸੇ ਇੱਕ ਮਾਈਕਲ ਮੂਰ ਜਿਹੜੇ ਆ ਉਹ ਹਾਲੀਵੁੱਡ ਤੋਂ ਜਿਹੜੇ ਹੈਗੇ ਆ ਪ੍ਰੋਡਿਊਸਰ ਮੂਵੀ ਦੇ, ਉਹ ਕਾਫੀ ਅਪਸੈਟ ਆ। ਉਹ ਕਹਿੰਦੇ ਵੀ ਦੇਖੋ ਮੈਨੂੰ ਲੱਗਦਾ ਵੀ ਉਹ ਥੋੜ੍ਹੇ ਬਰਨੀ ਸੈਂਡਰਸ ਦੇ ਸਪੋਰਟਰ ਆ, ਥੋੜ੍ਹੇ ਨਹੀਂ ਪੂਰੇ ਜੀ। ਸੋ ਉਹਨਾਂ ਨੇ ਕਿਹਾ ਵੀ ਦੇਖੋ ਵੀ ਮੈਂ ਪਹਿਲੀ ਵਾਰੀ ਹਿਸਟਰੀ 'ਚ ਦੇਖਿਆ ਕੋਈ ਬੰਦਾ ਵੀ ਜਿਹੜਾ ਇਲੈਕਸ਼ਨ 'ਚ ਸਾਲ ਤੋਂ ਵੱਧ ਉਹਨਾਂ ਨੇ ਟਾਈਮ ਲਾਇਆ ਹੋਵੇ ਅਤੇ ਇਲੈਕਸ਼ਨ ਹੋਣ ਤੋਂ ਇੱਕ ਦਿਨ ਪਹਿਲਾਂ ਜਿਹੜਾ ਆ ਉਹ ਕੁਇਟ ਕਰ ਜਾਵੇ। ਸੋ ਦੋਨੋਂ ਜਣੇ ਪੀਟ ਬਟੀਜਸ ਅਤੇ ਐਮੀ ਕਲੋਬਸ਼ਰ ਦੋਨੋਂ ਕਹਿੰਦੇ ਕੁਇਟ ਕਰ ਗਏ ਪਹਿਲਾਂ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ। ਸੋ ਇਹ ਤੋਂ ਸ਼ਰੇਆਮ ਕਹਿੰਦੇ ਪਤਾ ਲੱਗਦਾ ਆ ਵੀ ਇਹ ਜਿਹੜਾ ਆ ਵੀ ਕੋਈ ਜਿਹੜੀ ਚੇਂਜ ਨਹੀਂ ਕਰਦੀ ਵੀ ਚੱਲਦੀ, ਕਿਉਂਕਿ ਇਹਨਾਂ ਦੋਨਾਂ ਦੀ ਜਿਹੜੀ ਐਂਡੋਰਸਮੈਂਟ ਆ ਉਸ ਦੇ ਨਾਲ ਜੋ ਬਾਈਡਨ ਨੂੰ ਬਹੁਤ ਭਰਵਾਂ ਹੰਗਾਰਾ ਜਿਹੜਾ ਉਹ ਮਿਲਿਆ, ਬੂਸਟ ਮਿਲਿਆ। ਜਿਹੜੇ ਲੋਕ ਅਖੀਰਲੇ ਦਿਨ ਜਿਨ੍ਹਾਂ ਨੇ ਵੋਟ ਪਾਉਣੀ ਸੀ, ਸੋ ਉਹਨਾਂ ਦੇ ਜਿਹੜੇ ਸਪੋਰਟਰਸ ਆ, ਕਿਉਂਕਿ ਉਹਨਾਂ ਨੇ ਹੁਣ ਐਂਡੋਰਸ ਜਿਹੜੇ ਇਸ ਨਵੇਂ ਬੰਦੇ ਨੂੰ ਕਰ ਦਿੱਤਾ ਸੀ ਜੋ ਬਾਈਡਨ ਨੂੰ। ਨਵਾਂ ਤਾਂ ਨਹੀਂ, ਉੱਦਾਂ ਇਹ ਹੈ ਪੁਰਾਣਾ ਕਾਫੀ ਚਿਰ ਤੋਂ,
ਵੀ ਇਸ ਰੇਸ ਦੇ ਵਿੱਚ ਉਹਨਾਂ ਦਾ ਇੱਕ ਟਾਈਮ ਤੇ ਵਿਰੋਧੀ ਸੀ, ਉਹਨਾਂ ਦਾ ਸਾਥੀ ਬਣ ਗਿਆ, ਸੋ ਉਹਨਾਂ ਦੇ ਵੱਲ ਨੂੰ ਜਿਹੜਾ ਉਹ ਖਿਸਕ ਗਿਆ। ਹੁਣ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਜਿਨ੍ਹਾਂ ਨੇ ਮਾਈਕਲ ਬਲੂਮਬਰਗ ਨੂੰ ਹਰਜੋਤ ਸਿੰਘ ਜੀ ਕੀਤਾ ਸੀਗਾ ਸਪੋਰਟ, ਕੀ ਉਹ ਹੁਣ ਜੋ ਬਾਈਡਨ ਨੂੰ ਉਹ ਸਾਰੇ ਜਾਣੇ ਸਪੋਰਟ ਕਰਨਗੇ ਜਾਂ ਆਪਣੀ ਦੂਰੀ ਜਿਹੜੀ ਆ ਉਹ ਬਣਾ ਕੇ ਰੱਖਣਗੇ। ਸੋ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਫਰਕ ਜਿਹੜਾ ਉਹ ਆ ਸਕਦਾ ਹੈ। ਰਾਈਟ ਨਾਓ ਜਿਹੜੇ ਡੈਲੀਗੇਟਸ ਦੇ ਕਾਊਂਟ ਦੇ ਵਿੱਚ 467 ਡੈਲੀਗੇਟ ਜੋ ਬਾਈਡਨ ਦੇ ਕੋਲ ਆਏ ਆ, 392 ਜਿਹੜੇ ਆ ਉਹ ਬਰਨੀ ਸੈਂਡਰਸ ਦੇ ਕੋਲ, ਐਲਿਜ਼ਾਬੈਥ ਵਾਰਨ 51 ਦੇ ਉੱਤੇ ਆ, ਮਾਈਕਲ ਬਲੂਮਬਰਗ ਆਪਣੇ $400 ਮਿਲੀਅਨ ਖਰਚ ਕੇ 44 ਜਿਹੜੇ ਆ ਉਹ ਡੈਲੀਗੇਟ ਲੈਣ ਦੇ ਵਿੱਚ ਕਾਮਯਾਬ ਰਿਹਾ ਸੀ। ਪੀਟ ਬੁਟਿਜੇਜ, ਕਲੋਬਚਰ, ਇਹ ਸਾਰੇ ਜਾਣੇ ਹੁਣ ਇਸ ਗੇਮ 'ਚੋਂ ਬਾਹਰ ਆ। ਸੋ ਮੇਨ ਜਿਹੜਾ ਹੁਣ ਕਿਤੇ ਨਾ ਕਿਤੇ ਆ ਉਹ ਬਾਈਡਨ ਵਰਸਸ ਸੈਂਡਰਸ ਜਿਹੜਾ ਆ ਉਹ ਮੁਕਾਬਲਾ ਸਾਹਮਣੇ ਆਵੇਗਾ। ਕੱਲ੍ਹ ਹੈਲਰੀ ਕਲਿੰਟਨ ਆ, ਉਸਨੇ ਇੱਕ ਜਿਹੜਾ ਇਹ ਬਿਆਨ ਦਿੱਤਾ ਸੀਗਾ ਵੀ ਮੈਂ ਕਿਸੇ ਨੂੰ ਵੀ ਐਂਡੋਰਸ ਜਿਹੜਾ ਉਹ ਨਹੀਂ ਕਰੂੰਗੀ। ਇਹ ਵੀ ਜਿਹੜੇ ਕਈ ਜਿਹੜੇ ਉਸ ਦੇ ਸਪੋਰਟਰ ਆ ਉਹ ਦੇਖ ਰਹੇ ਆ ਵੀ ਅਸੀਂ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਝੁਕਣਾ ਹੈਗਾ ਆ। ਸੋ ਤੁਸੀਂ ਹਰਜੋਤ ਸਿੰਘ ਜੀ ਕਿਤੇ ਦੇਖ ਲਓ, ਆਪਾਂ ਜਿਹੜੀ ਸਿਆਸਤ ਆ ਉਸ ਦੇ ਵਿੱਚ ਇੱਕ ਚੀਜ਼ ਬਾਟਮ ਲਾਈਨ ਜਿਹੜੀ ਉਹ ਹੈਗੀ ਆ, ਲੋਕਾਂ ਦੇ ਨਾਲ ਹੀ ਜਿਹੜੇ ਉਹ ਜੁੜੇ ਹੁੰਦੇ ਆ। ਜਿੱਧਰ ਨੂੰ ਉਹਨਾਂ ਦੇ ਮੇਨ ਬੰਦੇ ਨੇ ਜਾਣਾ ਹੈ ਉਸ ਪਾਸੇ ਵੱਲ ਨੂੰ ਫਿਰ ਇਨ ਦੀ ਐਂਡ ਜਿਹੜੀ ਉਹ ਚਲੇ ਜਾਂਦੇ ਆ। ਜਦ ਕਿ ਆਪਾਂ ਕਈ ਲੋਕ ਬਹੁਤ ਉਦਾਹਰਨਾਂ ਜਾਂ ਇਹ ਕਹਿੰਦੇ ਆ ਵੀ ਨਹੀਂ ਜੀ ਇੱਥੇ ਦੇ ਵੋਟਰ ਬੜਾ ਸੋਚ ਸਮਝ ਕੇ ਵੋਟ ਜਿਹੜਾ ਉਹ ਪਾਉਂਦਾ ਆ, ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਦੇ ਵਿੱਚ ਇਹੀ ਬਾਟਮ ਲਾਈਨ ਜਿਹੜੀ ਉਹ ਨਜ਼ਰ ਆਉਂਦੀ ਆ ਵੀ ਜਿੱਧਰ ਇੱਕ ਬੰਦੇ ਜਿਹੜਾ ਕਿਸੇ ਦੇ ਪਿੱਛੇ ਲੱਗ ਕੇ ਜਾਂ ਕਿਸੇ ਇੱਕ ਗਰੁੱਪ ਦੀ ਇੱਕ ਮੈਂਟੈਲਿਟੀ ਆ ਉਹ ਜਿਹੜੀ ਜ਼ਰੂਰ ਇੱਥੇ ਵੀ ਜਿਹੜੀ ਉਹ ਨਜ਼ਰ ਆਉਂਦੀ ਆ। ਸੋ ਸਿਆਸਤ ਚੌਂਸ਼ ਫੇਰੇ ਜਿਹੜੀ ਆ ਇੱਕੋ ਤਰੀਕੇ ਦੀ ਹੀ ਜਿਹੜੀ ਉਹ ਨਜ਼ਰ ਆਉਂਦੀ ਆ ਵੀ ਲੋਕ ਇੱਕ ਦੂਜੇ ਦੇ ਕਹੇ ਜਾਂ ਜਿੱਦਾਂ ਕਹਿੰਦੇ ਵੀ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਕਹੇ, ਤੇ ਇੱਥੇ ਵੀ ਕਹਿ ਲਓ ਵੀ ਇਹਨਾਂ ਦੇ ਸਰਪੰਚ ਹੀ ਹੈ ਇੱਕ ਹਿਸਾਬ ਦੇ ਨਾਲ ਵੀ ਇਹ ਜੇ ਇੱਕ ਪਾਸੇ ਨੂੰ ਝੁਕ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਸਪੋਰਟਰ ਆ ਫਿਰ ਉਹ ਵੀ ਉਸ ਪਾਸੇ ਵੱਲ ਨੂੰ ਹੀ ਜਿਹੜੇ ਉਹ ਝੁਕ ਜਾਂਦੇ ਨੇ। ਸੋ ਇਹ ਚੀਜ਼ ਜਿਹੜੀ ਜ਼ਰੂਰ ਦੇਖਣ ਨੂੰ ਉਹ ਮਿਲੀ ਹੈਗੀ ਆ, ਪਰ ਅਜੇ ਲੰਬੀ ਦੌੜ ਹੈਗੀ ਆ। ਸੈਂਡਰਸ ਤੇ ਜਿਹੜੇ ਬਰਨੀ ਸੈਂਡਰਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਇਹਨਾਂ ਦੇ ਅਟੈਕ ਵੱਧਦੇ ਨੇ ਘਟਦੇ ਨੇ, ਕਿਸ ਤਰੀਕੇ ਦੇ ਨਾਲ ਜਿਹੜਾ ਆਉਣ ਵਾਲਾ ਕੈਂਪੇਨ ਜਿਹੜਾ ਉਹ ਰਹੇਗਾ ਇਹ ਦੇਖਣ ਵਾਲੀ ਗੱਲ ਰਹੂਗੀ। ਹੁਣ ਐਲਿਜ਼ਾਬੈਥ ਵਾਰਨ ਦੀ ਐਂਡੋਰਸਮੈਂਟ ਦੀ ਲੋਕਾਂ ਨੂੰ ਜਿਹੜਾ ਹੋਊਗਾ, ਮੈਨੂੰ ਲੱਗਦਾ ਬਹੁਤ ਜਲਦ ਉਹ ਵੀ ਜਿਹੜੀ ਸ਼ਾਇਦ ਇਕਵਿਟ ਕਰ ਜਾਊਗੀ ਆਪਣੀ ਕੈਂਪੇਨ ਨੂੰ, ਤੇ ਉਸ ਤੋਂ ਬਾਅਦ ਵਿੱਚ ਦੇਖਦੇ ਆ ਵੀ ਐਂਡੋਰਸਮੈਂਟ ਜਿਹੜੀ ਉਹ ਕਿਸ ਨੂੰ ਕਰੂਗੀ, ਕਿਉਂਕਿ ਕਿਤੇ ਨਾ ਕਿਤੇ ਇਹ ਬਰਨੀ ਸੈਂਡਰਸ ਤੇ ਐਲਿਜ਼ਾਬੈਥ ਵਾਰਨ ਦੀ ਤਲਖੀ ਵੀ ਜਿਹੜੀ ਹੈਗੀ ਹੈ। ਇੱਕ ਟਾਈਮ ਦੇ ਉੱਤੇ ਸਭ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ ਇੱਕ ਮੰਚ ਦੇ ਉੱਤੇ ਹੀ ਜਦੋਂ ਪ੍ਰੈਜ਼ੀਡੈਂਸ਼ੀਅਲ ਡਿਬੇਟ ਸੀਗਾ ਉਸ ਮਾਮਲੇ ਦੇ ਵਿੱਚ ਜਦੋਂ ਉਹਨੇ ਬਰਨੀ ਸੈਂਡਰ ਨੂੰ ਕਾਲ ਆਊਟ ਕੀਤਾ ਸੀ, ਕਹਿੰਦੇ ਵੀ ਤੂੰ ਮੈਨੂੰ ਆਖਿਆ ਸੀਗਾ ਵੀ ਕਦੀ ਵੀ ਔਰਤ ਜਿਹੜੀ ਆ ਪ੍ਰੈਜ਼ੀਡੈਂਟ ਉਹ ਨਹੀਂ ਬਣ ਸਕਦੀ। ਬਰਨੀ ਸੈਂਡਰਸ ਨੇ ਇਸ ਚੀਜ਼ ਨੂੰ ਜਿਹੜਾ ਨਕਾਰਿਆ ਸੀਗਾ ਕਿ ਮੈਂ ਇੱਦਾਂ ਦੀ ਗੱਲ ਜਿਹੜੀ ਉਸ ਨੂੰ ਨਹੀਂ ਸੀ ਆਖੀ। ਸੋ ਲੱਗ ਇੱਦਾਂ ਹੀ ਰਿਹਾ ਆ ਵੀ ਐਸਟੈਬਲਿਸ਼ਮੈਂਟ ਦੇ ਨਾਲ ਇਨ ਦੀ ਐਂਡ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਝੁਕ ਸਕਦੀ ਆ। ਉੱਦਾਂ ਕੱਲ੍ਹ ਜਿਹੜੇ ਇਸ ਦੇ ਬੜੇ ਤੱਤੇ ਬਿਆਨ ਸੀਗੇ ਵੀ ਜਿਹੜੇ ਇਨਸਾਈਡਰ ਵਾਸ਼ਿੰਗਟਨ ਵਾਲਾ ਹੈਗਾ ਆ ਜੋ ਬਾਈਡਨ ਜ਼ਰੂਰੀ ਨਹੀਂ ਆ ਵੀ ਉਸ ਨੂੰ ਹਰ ਇੱਕ ਜਾਣਾ ਜਿਹੜਾ ਉਹ ਸਪੋਰਟ ਕਰੇ। ਸੋ ਸ਼ਸ਼ੋਪਨ ਦੇ ਵਿੱਚ ਜਿਹੜੀ ਹੋ ਸਕਦੀ ਆ, ਪਰ ਦੇਖਦੇ ਆ ਵੀ ਇਨ ਦੀ ਐਂਡ ਜਿਹੜਾ ਆ ਕੌਣ ਤਾਰਾਂ ਜਿਹੜਾ ਹਰਜੋਤ ਸਿੰਘ ਜੀ ਘੁਮਾ ਰਿਹਾ ਵੀ ਦੇਖਣ ਵਾਲੀ ਗੱਲ ਆ। ਪੀਟ ਬੁਟਿਜੇਜ ਨੂੰ ਓਬਾਮਾ ਦੀ ਕਾਲ ਗਈ, ਉਸ ਦੇ ਜਿਹੜੇ ਆ ਸਸਪੈਂਡ ਹੋਣ ਤੋਂ ਬਾਅਦ ਫਿਰ ਐਂਡੋਰਸਮੈਂਟ ਜਿਹੜੀ ਆ ਜੋ ਬਾਈਡਨ ਦੀ ਜਿਹੜੀ ਉਹ ਆਈ ਆ। ਜਿਹੜੀ ਹੈਲਰੀ ਕਲਿੰਟਨ ਉੱਦਾਂ ਉਹਨੇ NPR ਦੇ ਉੱਤੇ ਜਾ ਕੇ ਆਖਿਆ ਆ ਵੀ ਮੈਂ ਕਿਸੇ ਨੂੰ ਐਂਡੋਰਸ ਨਹੀਂ ਕਰੂੰਗੀ, ਅਤੇ ਉਹ ਉੱਦਾਂ ਉਸ ਤੋਂ ਪਹਿਲਾਂ ਇੰਟਰਵਿਊਜ਼ ਦੇ ਵਿੱਚ ਬਰਨੀ ਸੈਂਡਰਸ ਦੇ ਖਿਲਾਫ ਕਾਫੀ ਅੱਗ ਜਿਹੜੀ ਆ ਉਹ ਉਗਲਦੀ ਰਹੀ ਆ। ਸੋ ਇਨ ਦੀ ਐਂਡ ਇੱਦਾਂ ਲੱਗ ਰਿਹਾ ਵੀ ਜਿਹੜੀ ਡੈਮੋਕ੍ਰੇਟ ਐਸਟੈਬਲਿਸ਼ਮੈਂਟ ਆ ਉਹ ਜੋ ਬਾਈਡਨ ਦਾ ਹੀ ਇਨ ਦੀ ਐਂਡ ਜਿਹੜਾ ਉਹ ਸਾਥ ਦੇਵੇਗੀ। ਸੋ ਦੂਸਰੇ ਪਾਸੇ ਜਿਹੜੇ ਆ ਲੋਕ ਆ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਹਿੱਸਾ ਲੈਂਦੇ ਆ। ਆਮ ਦੇਖਿਆ ਗਿਆ 20 ਤੋਂ ਸਿਰਫ 25% ਤੱਕ ਹੀ ਜਿਹੜੇ ਵੋਟਰ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਹੈਗੀਆਂ। ਇਹ ਬੜੀ ਮਾੜੀ ਗੱਲ ਹੈਗੀ ਆ, ਕਿਉਂਕਿ ਜਦੋਂ ਫਿਰ ਬਾਅਦ 'ਚ ਸਭ ਕੁਝ ਹੋ ਜਾਂਦਾ, ਜਦੋਂ ਰੂਲ ਚੇਂਜ ਹੁੰਦੇ ਆ, ਸੁਪਰੀਮ ਕੋਰਟ ਦੇ ਜਸਟਿਸ ਦੀ ਅਪੁਆਇੰਟਮੈਂਟ ਕਿਸੇ ਤਰ੍ਹਾਂ ਦੀ ਵੀ ਇਮੀਗ੍ਰੇਸ਼ਨ ਦੀ ਹੁੰਦੀ ਆ, ਮੈਡੀਕਲ ਨੂੰ ਲੈ ਕੇ ਹੁੰਦਾ, ਫਿਰ ਸਾਰੇ ਰੌਲਾ ਪਾਉਂਦੇ ਵੀ ਦੇਖੋ ਜੀ ਆਹ ਧੱਕਾ ਹੋ ਰਿਹਾ, ਤੇ ਆਪਾਂ ਜਿਹੜਾ ਆ ਵੋਟਾਂ ਦੇ ਵਿੱਚ ਹਿੱਸਾ ਨਹੀਂ ਲੈਂਦੇ। ਜਿੰਨੀਆਂ ਕੁ ਮੈਂ ਦੇਖੀਆਂ ਕਾਉਂਟੀਜ਼ ਦੀਆਂ ਰਿਪੋਰਟਿੰਗ ਆ ਰਹੀਆਂ, ਕੈਲੀਫੋਰਨੀਆ ਦੀਆਂ ਜੇ ਦੱਸਦੀ ਜਾਈਏ 20 ਤੋਂ ਲੈ ਕੇ 25% ਵਿੱਚ ਵੋਟਿੰਗ ਹੋਈ ਆ, ਜੋ ਬੜੀ ਜਿਹੜੀ ਆ ਘੱਟ ਹੈਗੀ ਆ। ਬਿਲਕੁਲ, ਵੈਸੇ ਅਮੂਮਨ ਦੇਖਿਆ ਗਿਆ ਹਰਜੋਤ ਸਿੰਘ ਜੀ ਪ੍ਰਾਇਮਰੀਜ਼ ਦੇ ਵਿੱਚ ਹਮੇਸ਼ਾ ਹੀ ਘੱਟ ਜਿਹੜੀ ਆ ਵੋਟਿੰਗ ਆ ਉਹ ਦੇਖੀ ਜਾਂਦੀ ਆ। ਇੱਕ ਚੀਜ਼ ਜਿਹੜੀ ਇਹ ਵੀ ਦੇਖੀ ਗਈ ਹੈ ਵੀ ਜਿੰਨਾ ਸਟੇਟਾਂ ਨੇ ਕੌਕਸ ਹਟਾ ਕੇ ਪ੍ਰਾਇਮਰੀਜ਼ ਰੱਖੀਆਂ ਆ ਉੱਥੇ ਵੋਟਾਂ ਦੀ ਗਿਣਤੀ ਜਿਹੜੀ ਜ਼ਰੂਰ ਆ ਉਹ ਵਧੀ ਹੈਗੀ ਆ। ਇਹ ਆਪਾਂ ਹਰਜੋਤ ਸਿੰਘ ਜੀ ਪ੍ਰਾਇਮਰੀਜ਼ ਦੀ ਗੱਲ ਕਰ ਰਹੇ, ਇੱਥੇ ਤਾਂ ਪ੍ਰੈਜ਼ੀਡੈਂਸ਼ੀਅਲ ਜਦੋਂ ਮੇਨ ਇਲੈਕਸ਼ਨ ਹੁੰਦੀਆਂ ਉਦੋਂ ਹੀ ਮਸਾਂ 50% ਤੱਕ
ਜਿਹੜਾ ਆંકੜਾ ਹੈ ਉਹ ਪਹੁੰਚਦਾ ਆ ਵੀ ਇੰਨੇ ਕੁ ਲੋਕਾਂ ਨੇ ਜਿਹੜੀ ਉਹ ਵੋਟ ਪਾਈ ਹੁੰਦੀ ਆ। ਸੋ ਕਾਫੀ ਜਿਹੜਾ ਇਹ ਚੀਜ਼ ਹੈਗੀ ਆ। ਕੱਲ੍ਹ ਜੋ ਬਾਈਡਨ ਜਦੋਂ ਆਪਣੀ ਵਿਕਟਰੀ ਸਪੀਚ ਕਰ ਰਿਹਾ ਸੀ, ਉਸ ਨੇ ਜਿਹੜੇ ਬਰਨੀ ਸੈਂਡਰ ਦੇ ਉੱਤੇ ਜਿਹੜੇ ਆ ਆਪਣੇ ਕਹਿ ਲਓ ਜੀ ਤੰਜ ਜਿਹੜੇ ਆ ਉਹ ਕੱਸੇ ਸੀਗੇ। ਕਹਿੰਦਾ ਵੀ ਜਿਹੜਾ ਬਰਨੀ ਉਹਨੇ ਨਾਂ ਲੈ ਕੇ ਤਾਂ ਨਹੀਂ ਕਿਹਾ, ਕਹਿੰਦਾ ਵੀ ਜਿਹੜੇ ਰੈਵੋਲੂਸ਼ਨ ਦੀ ਗੱਲ ਹੋ ਰਹੀ ਆ, ਰੈਵੋਲੂਸ਼ਨ ਅਸੀਂ ਜਿਹੜਾ ਉਹ ਲੈ ਕੇ ਆਏ ਆ। ਅਤੇ ਕਹਿੰਦੇ ਵੀ ਜਿਹੜਾ ਵੋਟਾਂ ਦਾ ਟਰਨ ਆਊਟ ਵਧਣਾ ਸੀਗਾ ਉਹ ਵੀ ਜਿਹੜਾ ਅਸੀਂ ਕੀਤਾ ਹੈ, ਕਿਉਂਕਿ ਬਰਨੀ ਸੈਂਡਰ ਅਕਸਰ ਇਹ ਦੋ ਗੱਲਾਂ ਜਿਹੜੀਆਂ ਉਹ ਕਰਦਾ ਆ ਵੀ ਮੈਂ ਪੋਲੀਟੀਕਲ ਰੈਵੋਲੂਸ਼ਨ ਦੀ ਜਿਹੜੀ ਉਹ ਗੱਲ ਕਰ ਰਿਹਾ ਆ ਅਤੇ ਨਾਲ ਦੇ ਨਾਲ ਜਿਹੜਾ ਟਰਨ ਆਊਟ ਆ ਉਹ ਵਧਣਾ ਚਾਹੀਦਾ। ਪਰ ਇਨ ਦੀ ਐਂਡ ਇੱਕ ਵਾਰੀ ਫਿਰ ਜਿਹੜੇ ਯੰਗਸਟਰਸ ਆ ਉਹਨਾਂ ਨੇ ਬਰਨੀ ਸੈਂਡਰਸ ਨੂੰ ਕਹਿ ਲਓ ਵੀ ਉਸ ਦਾ ਪੂਰਾ ਸਾਥ ਨਹੀਂ ਦਿੱਤਾ, ਕਿਉਂਕਿ ਸੁਪਰ ਟਿਊਜ਼ਡੇ ਦੇ ਵਿੱਚ ਉਹਨਾਂ ਦੀ ਵੋਟਾਂ ਦੀ ਸੰਖਿਆ ਜਿਹੜੀ ਆ ਉਹ ਬਾਕੀਆਂ ਦੇ ਮੁਕਾਬਲੇ ਜਿਹੜੀ ਉਹ ਘੱਟ ਰਹੀ ਆ। ਜਿਹੜੀ ਕਹਿ ਲਓ ਹਰਜੋਤ ਸਿੰਘ ਜੀ ਦੋਨੋਂ ਹੀ ਐਸਟੈਬਲਿਸ਼ਡ ਜਿਹੜੀਆਂ ਪਾਰਟੀਆਂ ਆ ਉਹਨਾਂ ਦੇ ਜਿਹੜੇ ਖੁੰਡ ਵੋਟਰ ਆ ਉਹਨਾਂ ਦੇ ਉੱਤੇ ਹੀ ਉਹਨਾਂ ਨੂੰ ਟਿਕਾ ਜਿਹੜਾ ਹੁੰਦਾ ਆ ਵੀ ਜਿਹੜੇ ਅਬਵ 35 ਜਾਂ 40 ਜਾਂ 40+ ਜਿਹੜੇ ਵੋਟਰ ਆ ਉਹਨਾਂ ਦੇ ਵਿੱਚ ਜਿਹੜੀ ਵੋਟਿੰਗ ਪਰਸੈਂਟੇਜ ਆ ਉਹ ਹਮੇਸ਼ਾ ਜਿਹੜੀ ਜ਼ਿਆਦਾ ਹੁੰਦੀ ਆ, ਬਾਕੀ ਰਾਦਰ ਦੈਨ 18 ਤੋਂ ਲੈ ਕੇ ਤੇ 35 ਸਾਲ ਦੀ ਜਿਹੜੀ ਉਮਰ ਆ ਉਸ ਦੇ ਦਰਮਿਆਨ। ਸੋ ਜਦੋਂ ਉਹ ਵੋਟ ਕਰਦੇ ਨੇ ਜੇ 18 ਤੋਂ 35 ਵਾਲੇ ਤਾਂ ਉਦੋਂ ਕੋਈ ਚੂੰਜ ਆ ਜਾਵੇ ਤਾਂ ਆ ਜਾਵੇ, ਅਦਰਵਾਈਜ਼ ਜਦੋਂ ਪੁਰਾਣੇ ਖੁੰਡਾਂ ਨੇ ਵੋਟ ਕਰਨੀ ਆ ਉਹਨਾਂ ਨੇ ਜਿੱਥੇ ਪੁਰਾਣੇ ਬਟਨ ਨੱਪਦੇ ਆਏ ਆ ਅਤੇ ਜਿੱਥੇ ਪੁਰਾਣੇ ਜਿਹੜੀਆਂ ਮੋਹਰੀਆਂ ਕਰਦੇ ਆਏ ਆ ਉੱਥੇ ਹੀ ਉਹਨਾਂ ਨੇ ਜਿਹੜੇ ਉੱਥੇ ਬੈਲਟ ਦੇ ਵਿੱਚ ਜਿਹੜੀਆਂ ਉਹਨਾਂ ਨੇ ਨਿਸ਼ਾਨੀਆਂ ਜਿਹੜੀਆਂ ਉਹ ਲਾਉਣੀਆਂ ਹੁੰਦੀਆਂ ਆ। ਸੋ ਉਸੇ ਦੇ ਉੱਤੇ ਹੀ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਲੀਡਰ ਆ ਉਹ ਨਿਰਭਰ ਵੀ ਕਰਦੇ ਆ ਵੀ ਹਾਂ ਇਹਨਾਂ ਨੇ ਆਪਣੇ ਨਾਲ ਹੀ ਜਿਹੜਾ ਉਹ ਜੁੜੇ ਰਹਿਣਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੋਊਗਾ, ਪਰ ਇਹ ਜਿਹੜੀ ਲੜਾਈ ਆ ਸੈਂਡਰਸ ਵਰਸਸ ਬਾਈਡਨ ਦੀ ਇਹ ਕਾਫੀ ਜਿਹੜੀ ਆ ਦੇਖਣ ਵਾਲੀ ਰਹੇਗੀ। ਜੂਨ ਜੁਲਾਈ ਤੱਕ ਇਹ ਪੂਰਾ ਰੌਲਾ ਗੌਲਾ ਇਹਨਾਂ ਦੋਨਾਂ ਦਾ ਚੱਲਦਾ ਰਹਿਣਾ ਹੈ, ਅਤੇ ਫਿਰ ਇਹਨਾਂ ਦੋਨਾਂ 'ਚੋਂ ਜਿਹੜਾ ਵੀ ਕਹਿ ਲਓ ਵੀ ਅੱਗੇ ਆਇਆ ਅਤੇ ਫਿਰ ਉਹਨਾਂ ਦਾ ਅਤੇ ਰਾਸ਼ਟਰਪਤੀ ਟਰੰਪ ਆ ਜਿਹੜੀ ਆਪਣੀ ਰੀ ਇਲੈਕਸ਼ਨ ਕਰਨ ਜਾ ਰਹੇ ਆ, ਫਿਰ ਉਹਨਾਂ ਦਾ ਜਿਹੜਾ ਰੌਲਾ ਗੌਲਾ ਆ ਉਹ ਰਹੇਗਾ। ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਜਿਹੜਾ ਮੁੰਡਾ ਆ ਟਰੰਪ ਜੂਨੀਅਰ ਉਹਨੇ ਕਿਹਾ ਆ ਵੀ ਜੇ ਬਾਈਡਨ ਜਿੱਤਦਾ ਹੈ ਅਤੇ ਜਿਹੜੇ ਮੇਰੇ ਪਿਤਾ ਆ ਅਤੇ ਅਮਰੀਕਾ ਦੇ ਰਾਸ਼ਟਰਪਤੀ ਆ ਉਹ ਬਾਈਡਨ ਦੀਆਂ ਧੱਜੀਆਂ ਉਡਾ ਦੇਣਗੇ ਜਿਹੜੇ ਡਿਬੇਟਸ ਦੇ ਵਿੱਚ। ਅਤੇ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਕਿਉਂਕਿ ਇਹ ਜਦੋਂ ਦੋ ਤਰਫਾ ਜਿਹੜਾ ਹਰਜੋਤ ਸਿੰਘ ਜੀ ਮੁਕਾਬਲਾ ਆ ਵੀ ਉਹਦੇ ਵਿੱਚ ਕਿਉਂਕਿ ਜ਼ੋਰ ਤਾਂ ਕੰਜ਼ਰਵੇਟਿਵ ਵੀ ਜਿਹੜੇ ਉਹ ਲਾਉਣਗੇ ਕਿਸੇ ਇੱਕ ਕੈਂਡੀਡੇਟ ਨੂੰ ਉਭਾਰਿਆ ਵੀ ਜਿਹੜਾ ਉਹ ਜਾਵੇ, ਅਤੇ ਇਹ ਦੇਖਣ ਵਾਲੀ ਗੱਲ ਆ ਵੀ ਉਹਨਾਂ ਦਾ ਜਿਹੜਾ ਕੈਂਪੇਨ ਆ ਟਰੰਪ ਕੈਂਪੇਨ ਆ ਉਹ ਕਿਸ ਦੇ ਖਿਲਾਫ ਜਿਹੜੀ ਇਲੈਕਸ਼ਨ ਆ ਉਹ ਜ਼ਿਆਦਾ ਲੜਨਾ ਚਾਹੁੰਦਾ ਹੈਗਾ ਆ। ਸੋ ਕਿਤੇ ਨਾ ਕਿਤੇ ਉਹ ਚਾਹੁੰਦੇ ਆ ਵੀ ਬਰਨੀ ਸੈਂਡਰ ਆਵੇ, ਕਿਉਂਕਿ ਸੋਸ਼ਲਿਜ਼ਮ ਦੇ ਮਾਮਲੇ ਦੇ ਉੱਤੇ ਲੋਕਾਂ ਦੇ ਵਿੱਚ ਜਿਹੜੀ ਜਗ੍ਹਾ ਬਣਾਉਣੀ ਉਸ ਦੇ ਖਿਲਾਫ ਜਿਹੜੀ ਜਗ੍ਹਾ ਬਣਾਉਣੀ ਆ ਉਹ ਥੋੜ੍ਹੀ ਆਸਾਨ ਉਹਨਾਂ ਨੂੰ ਨਜ਼ਰ ਆ ਰਹੀ ਹੈਗੀ ਆ। ਜੀ ਇਸੇ ਤਰ੍ਹਾਂ ਇਸ ਇਲੈਕਸ਼ਨ ਦੇ ਵਿੱਚ ਪੰਜਾਬੀ ਮੂਲ ਦੇ ਵੀ ਕਾਫੀ ਕੈਂਡੀਡੇਟ ਜਿਹੜੇ ਕਈ ਏਰੀਆ ਦੇ ਵਿੱਚ ਖੜੇ ਸੀਗੇ। ਜੇ ਆਪਾਂ ਸਟੈਨਿਸਲਸ ਕਾਉਂਟੀ ਮੋਡੈਸਟੋ ਏਰੀਏ ਦੀ ਗੱਲ ਕਰਦੇ ਜਾਈਏ, ਉੱਥੇ ਸਟੇਟ ਸੈਨੇਟ ਦੇ ਲਈ ਡਿਸਟ੍ਰਿਕਟ 5 ਤੋਂ ਮਨੀ ਗਰੇਵਾਲ ਇਲੈਕਸ਼ਨ ਲੜ ਰਿਹਾ ਸੀ। ਉਹ ਇਸ ਇਲੈਕਸ਼ਨ 'ਚ ਤੀਜੀ ਪੋਜੀਸ਼ਨ 'ਤੇ ਆਏ ਹੈਗੇ ਆ। ਸੋ ਜਿਮ ਰਾਈਡਨੌਰ ਪਹਿਲੀ 'ਤੇ ਆਏ ਆ, ਸੂਜ਼ਨ ਟੈਲਮਾਂਟਿਸ ਉਹ ਸੈਕੰਡ 'ਤੇ ਅਤੇ ਮਨੀ ਗਰੇਵਾਲ ਤੀਜੇ 'ਤੇ 5555 ਵੋਟਾਂ। ਸੋ ਉਹ ਜਿਹੜੀ ਨੈਕਸਟ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਨਹੀਂ ਹੋਣਗੇ, ਕਿਉਂਕਿ ਦੋ ਹੀ ਜਿਹੜੇ ਕੈਂਡੀਡੇਟ ਅੱਗੇ ਜਾਣਗੇ ਜੀ। ਅਤੇ ਬਾਕੀ ਜਿਹੜੀ ਆਪਣੀ ਸਟਰ ਕਾਉਂਟੀ ਦੇ ਵਿੱਚ ਜਿੱਥੇ ਆਪਣੇ ਪੰਜਾਬੀ ਮੂਲ ਦੇ ਕਾਫੀ ਜਿਹੜੇ ਸੁਪਰਵਾਈਜ਼ਰ ਦੀ ਇਲੈਕਸ਼ਨ ਦੇ ਵਿੱਚ ਜਿਹੜੇ ਉਹ ਉੱਥੇ ਇਲੈਕਸ਼ਨ ਲੜ ਰਹੇ ਸੀ, ਜੇ ਉਹਨਾਂ ਦੀ ਆਪਾਂ ਗੱਲ ਕਰਦੇ ਜਾਈਏ ਜਿਹੜਾ ਸਟਰ ਕਾਉਂਟੀ ਸੁਪਰਵਾਈਜ਼ਰ ਡਿਸਟ੍ਰਿਕਟ 1 ਦੇ ਲਈ ਜਿਨ੍ਹਾਂ ਦੀ ਆਪਣੇ ਉਹਦੇ ਉੱਤੇ ਆਪਾਂ ਗੱਲ ਵੀ ਸੁਣਦੇ ਰਹੇ, ਨਿਕ ਮਿਸ਼ੈਲੀ ਜਿਹੜੇ ਆ ਉਹਨਾਂ ਦੀ ਉੱਥੇ ਜਿੱਤ ਪ੍ਰਾਪਤ ਹੋਈ ਹੈ। ਤਕਰੀਬਨ 68% ਵੋਟ ਜਿਹੜੀ ਆ ਉਹਨਾਂ ਨੂੰ ਉੱਥੇ ਪਈ ਆ। ਡਿਸਟ੍ਰਿਕਟ 4 ਦੇ ਵਿੱਚ ਤਿੰਨ ਤਰਫਾ ਜਿਹੜਾ ਉਹ ਮੁਕਾਬਲਾ ਦੇਖਿਆ ਗਿਆ ਸੀ ਸੁਪਰਵਾਈਜ਼ਰ ਡਿਸਟ੍ਰਿਕਟ 4 ਦੇ ਵਿੱਚ, ਜਿਸ ਦੇ ਵਿੱਚ ਤੇਜਮਾਨ, ਕਰਮ ਬੈਂਸ, ਸਟੇਸੀ ਬਰੁਕਬੈਨ ਸੀਗੇ। ਅਤੇ ਇਸ ਦੇ ਵਿੱਚ ਜਿਹੜੇ ਕਰਮ ਬੈਂਸ ਆ ਉਹਨਾਂ ਨੇ 1400 ਵੋਟਾਂ 43% ਜਿਹੜੀਆਂ ਕੁੱਲ ਪਈਆਂ ਵੋਟਾਂ ਦੇ ਵਿੱਚੋਂ ਜਿਹੜੀ ਆ ਉਹ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ 'ਤੇ ਸਟੇਸੀ ਬਰੁਕਬੈਨ 933 ਵੋਟਾਂ ਅਤੇ ਤੀਜੇ ਨੰਬਰ ਦੇ ਉੱਤੇ ਤੇਜਮਾਨ 882 ਵੋਟਾਂ ਦੇ ਨਾਲ ਜਿਹੜਾ ਉਹ ਰਿਹਾ ਹੈ। ਸੋ ਇਹ ਅਜੇ ਅਨਅਫੀਸ਼ੀਅਲ ਰੈਕਰਡ ਜਿਹੜੇ ਹੈਗੇ ਨੇ। ਸੋ ਸੁਪਰਵਾਈਜ਼ਰ ਜਿਹੜੀ ਡਿਸਟ੍ਰਿਕਟ 5 ਦੇ ਵਿੱਚ ਉਹਦੇ ਵਿੱਚ ਮੈਟ ਕੌਨੈਂਟ ਜਿਹੜੇ ਆ ਉਹਨੇ 1454 ਵੋਟਾਂ 47% ਵੋਟਾਂ ਹਾਸਲ ਕਰਕੇ ਉੱਥੇ ਜਿੱਤ ਪ੍ਰਾਪਤ ਕੀਤੀ ਆ। ਸੋ ਜੌਨ ਤੇ ਸਰਬ ਥਿਆੜਾ ਜਿਹੜਾ 950 ਵੋਟਾਂ ਦੇ ਨਾਲ ਦੂਜੇ ਨੰਬਰ 'ਤੇ 31% ਵੋਟਾਂ। ਜੌਨ ਬਕਲੈਂਡ ਜਿਹੜਾ ਉੱਥੇ 639 ਵੋਟਾਂ ਦੇ ਨਾਲ ਜਿਹੜਾ ਆ 21% ਦੇ ਉੱਤੇ ਰਿਹਾ ਆ। ਪ੍ਰੋਪੋਜੀਸ਼ਨ 13 ਜਿਹੜੀ ਉੱਥੇ ਸੀ ਉਸ ਦੀ ਉੱਥੇ ਹਾਰ ਹੋਈ ਆ। 73% ਲੋਕਾਂ ਨੇ ਇਸ ਦੇ ਨਾਂ ਦੇ ਵਿੱਚ ਉੱਥੇ ਵੋਟ ਪਾਈ ਆ। ਅਤੇ ਮੇਜਰ ਸੀ ਜਿਹੜਾ ਯੂਬਾ ਕਮਿਊਨਿਟੀ ਕਾਲਜ ਦਾ ਬੌਂਡ ਆ
ਉਸ ਦੇ ਵਿੱਚ ਵੀ ਉੱਥੇ ਲੋਕਾਂ ਨੇ ਇਨਕਾਰ ਉਹ ਕੀਤਾ ਆ। ਇਸ ਬੌਂਡ ਦੇ ਉੱਤੇ 70% ਲੋਕਾਂ ਨੇ ਉਹ ਨੋ ਕੀਤੀ ਸੀਗੀ। ਜੀ ਬਿਲਕੁਲ। ਸੋ ਇਸ ਤਰ੍ਹਾਂ ਦੇ ਜਿਹੜੇ ਰਿਜ਼ਲਟ ਆ ਜਿਹੜੇ ਪੰਜਾਬੀ ਮੂਲ ਦੇ ਕੁਛ ਜਿਹੜੇ ਜਿੱਥੇ ਆਪਣੇ ਕੈਂਡੀਡੇਟ ਖੜੇ ਸੀ ਉਹਨਾਂ ਦੇ ਆਏ ਹੈਗੇ ਆ। ਬਿਲਕੁਲ। ਉੱਦਾਂ ਓਵਰਆਲ ਟਰਨਆਊਟ ਦੇਖਿਆ ਜਾਵੇ ਤਾਂ ਕਾਫੀ ਮੰਦਾ ਜਿਹੜਾ ਸਟਰ ਕਾਊਂਟੀ ਦਾ ਜਿਹੜਾ ਰਿਹਾ, 48,000 ਰਜਿਸਟਰਡ ਵੋਟਾਂ ਦੇ ਵਿੱਚੋਂ ਸਿਰਫ 14,000 ਹੀ ਵੋਟਾਂ ਪਈਆਂ ਨੇ। ਜੀ। ਸੋ ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਇਲੈਕਸ਼ਨ ਸੀਗੀ ਮੇਅਰ ਨੂੰ ਲੈ ਕੇ। ਜੈਰੀ ਡਾਇਰ ਜਿਹੜੇ ਆ ਉਹ 54.48% ਵੋਟਾਂ ਲੈ ਗਏ ਆ। ਉਹ ਤੋਂ ਸੈਕੰਡ ਤੇ ਐਂਡਰਿਊ ਜ਼ੈਨਜ਼ ਜਿਹੜੇ ਆ ਉਹਨਾਂ ਦੇ 36.15% ਸੀ। ਸੋ ਜੈਰੀ ਜਿਹੜੇ ਆ ਉਹ ਕਾਫੀ ਉੱਥੇ ਪੋਪੂਲਰ ਸੀਗੇ। ਜੀ। ਸੋ ਬਿਲਕੁਲ ਉੱਥੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿੱਤ ਪ੍ਰਾਪਤ ਉਹ ਕਰ ਲਈ ਹੈਗੀ ਆ। ਸੋ ਜਿਹੜੇ ਵੀ ਜਿੱਤੇ ਨੇ, ਜਿਹੜੇ ਵੀ ਹਾਰੇ ਨੇ, ਇਹਦਾ ਮਤਲਬ ਇਹ ਨਹੀਂ ਹੈ ਜਿੱਤਿਆਂ ਨੂੰ ਮੁਬਾਰਕਾਂ ਨੇ ਵੀ, ਤੇ ਜਿਸ ਕੰਮ ਦੇ ਲਈ ਉਹ ਖੜੇ ਨੇ, ਜਿਹੜੀਆਂ ਉਹ ਪ੍ਰਾਇਓਰਟੀਜ਼ ਲੈ ਕੇ ਚੱਲੇ ਨੇ, ਜਿਹੜੇ ਉਹਨਾਂ ਨੇ ਆਪਣੇ ਕਹਿ ਲਓ ਵੀ ਚੋਣ ਵਾਅਦੇ ਜਾਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕੰਮ ਕਰਨ ਦੇ ਲਈ ਆਖਿਆ ਹੈ, ਉਮੀਦ ਕਰਦੇ ਹਾਂ ਵੀ ਉੱਥੋਂ ਦੇ ਲੋਕਾਂ ਦੇ ਲਈ ਉਹ ਐਕਚੁਅਲ ਦੇ ਵਿੱਚ ਉਹ ਕੰਮ ਉਸ ਤਰੀਕੇ ਦੇ ਨਾਲ ਉਹ ਕਰਨਗੇ। ਅਤੇ ਜਿਹੜੇ ਹਾਰੇ ਆ, ਜੇ ਤੁਸੀਂ ਐਕਚੁਅਲ ਦੇ ਵਿੱਚ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਆ, ਪਬਲਿਕ ਦੀਆਂ ਗੱਲਾਂ ਜਿਹੜੀਆਂ ਅੱਗੇ ਤੱਕ ਲੈ ਕੇ ਜਾਣ ਦੇ ਲਈ ਲੱਗੇ ਆ, ਤਾਂ ਤੁਸੀਂ ਲਗਾਤਾਰ ਇਸ ਆਵਾਜ਼ ਨੂੰ ਬੁਲੰਦ ਕਰਦੇ ਰਹੋ। ਅਤੇ ਜਿੱਥੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਉੱਥੇ ਤੁਹਾਨੂੰ ਜਿਹੜਾ ਖੜਨਾ ਪਊਗਾ, ਕਿਉਂਕਿ ਚਾਂਸ ਦਾ ਪਤਾ ਨਹੀਂ ਹੁੰਦਾ। ਦੁਬਾਰੇ ਜਿਹੜੀਆਂ ਇਲੈਕਸ਼ਨਾਂ ਹਮੇਸ਼ਾ ਹੀ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਨੇ, ਕੋਈ ਅੱਗੇ ਅਤੇ ਕੋਈ ਪਿੱਛੇ ਜਿਹੜਾ ਉਹ ਹਮੇਸ਼ਾ ਉਸ ਦੇ ਵਿੱਚ ਚੱਲਦਾ ਰਹਿੰਦਾ ਆ। ਸੋ ਜ਼ਰੂਰ ਜਿਨ੍ਹਾਂ ਨੇ ਹੁਣ ਜਿਨ੍ਹਾਂ ਨੂੰ ਜਿਤਾਇਆ ਆ ਉਹਨਾਂ ਤੱਕ ਆਪਣੀ ਪਹੁੰਚ ਕਰਕੇ ਆਪੋ ਆਪਣੀ ਕਮਿਊਨਿਟੀ ਦੇ ਆਪੋ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਜ਼ਰੂਰ ਜਿਹੜਾ ਉਹ ਪਹੁੰਚਾਓ, ਤਾਂ ਜੋ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਉੱਥੇ ਸੁਣੀ ਜਾ ਸਕੇ। ਸੋ ਕਾਫੀ ਜਿਹੜਾ ਲੰਮਾ ਚੌੜਾ ਹਰਜੋਤ ਸਿੰਘ ਜੀ ਇਹ ਹੁੰਦਾ ਆ, ਹਰ ਇੱਕ ਸਿਟੀ ਹਰ ਇੱਕ ਕਾਊਂਟੀ ਦਾ ਦੱਸਣਾ ਨਾਮੁਮਕਿਨ ਹੈ ਇੱਥੇ ਸਾਡੇ ਦੇ ਲਈ। ਸੋ ਤੁਸੀਂ ਜਿੰਨੇ ਵੀ ਕੋਈ ਆਪਣੇ ਵਿਸ਼ੇਸ਼ ਤੌਰ ਦੇ ਉੱਤੇ ਰਿਜ਼ਲਟ ਦੇਖਣਾ ਚਾਹੁੰਦੇ ਨੇ, ਗੂਗਲ ਦੇ ਉੱਤੇ ਉਸ ਕਾਊਂਟੀ ਦਾ ਨਾਂ ਪਾ ਕੇ ਉੱਥੇ ਇਲੈਕਸ਼ਨ ਰਿਜ਼ਲਟ ਜਿਹੜੇ ਉਹ ਨਾਲ ਲਿਖ ਕੇ ਜਿਹੜਾ ਉਹ ਸਰਚ ਜਿਹੜਾ ਉਹ ਤੁਸੀਂ ਨਾਲ ਦੇ ਨਾਲ ਕਰ ਸਕਦੇ ਹੈਗੇ ਆ। ਸੋ 1-2 ਦਿਨਾਂ ਦੇ ਵਿੱਚ ਜਿਹੜੇ ਅਫੀਸ਼ੀਅਲ ਰਿਜ਼ਲਟਸ ਆ ਉਹ ਜਿਹੜੇ ਤਸਦੀਕ ਆ ਉਹ ਕਰ ਦਿੱਤੇ ਜਾਣਗੇ। ਅਤੇ ਜੇ ਕੋਈ ਹੋਰ ਪੰਜਾਬੀ ਕਮਿਊਨਿਟੀ ਵਾਲਾ ਕਿਸੇ ਥਾਂ ਦੇ ਉੱਤੇ ਖੜਾ ਸੀ ਜਿਸ ਦੇ ਬਾਰੇ ਸਾਨੂੰ ਨਹੀਂ ਜਾਣਕਾਰੀ, ਉਹ ਤੁਸੀਂ ਸਾਨੂੰ ਦੱਸ ਸਕਦੇ ਆ, ਅਸੀਂ ਤੁਹਾਨੂੰ ਦੇਖ ਕੇ ਜਿਹੜਾ ਬਾਅਦ ਦੇ ਵਿੱਚ ਉਸ ਦੇ ਬਾਰੇ ਵੀ ਜਾਣਕਾਰੀ ਉਹ ਦੇ ਦੇਵਾਂਗੇ। ਸੋ ਇਸੇ ਤਰ੍ਹਾਂ ਜਿਹੜੇ ਇੱਕ ਇਕੋਨੋਮਿਸਟ ਸਟੀਵ ਮੂਰ ਆ, ਉਹਨਾਂ ਨੇ ਕਿਹਾ ਵੀ ਇਹ ਗੁੱਡ ਥਿੰਗ ਹੋਈ ਆ ਵੀ ਜਿਹੜੇ ਡੈਮੋਕ੍ਰੇਟਸ ਨੇ ਸੋਸ਼ਲਿਜ਼ਮ ਨੂੰ ਜਿਹੜਾ ਰਿਜੈਕਟ ਕੀਤਾ ਹੈਗਾ। ਉਹਨੂੰ ਦੇਖਦੇ ਹੋਏ ਸਟਾਕ ਮਾਰਕੀਟ ਵੀ ਅੱਜ ਕਾਫੀ ਉੱਪਰ ਗਈ ਆ, ਕਿਉਂਕਿ ਸਟਾਕ ਮਾਰਕੀਟ ਵੀ ਬਹੁਤ ਬਾਚ ਕਰ ਰਹੀ ਸੀ ਵੀ ਜੇ ਬਰਨੀ ਸੈਂਡਰਸ ਅੱਗੇ ਆਉਂਦੇ ਆ ਅਤੇ ਉਹਨਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਕਈ ਆਈਡੀਏ ਆ ਜਿਨ੍ਹਾਂ 'ਚੋਂ ਇੱਕ 67% ਤੱਕ ਟੈਕਸ ਇਨਕਰੀਜ਼ ਕਰਦਾ ਸੀ। ਸੋ ਉਹਦੇ ਕਰਕੇ ਸਟਾਕ ਮਾਰਕੀਟ ਕਾਫੀ ਸ਼ੇਕੀ ਸੀ, ਡਰੀ ਹੋਈ ਸੀ ਸਟਾਕ ਮਾਰਕੀਟ ਦੇ ਵਿੱਚ ਜਿਹੜੇ ਬੰਦੇ ਇਨਵੋਲਵ ਆ। ਸੋ ਹੁਣ ਉਹਨਾਂ ਨੂੰ ਲੱਗਦਾ ਵੀ ਜੋ ਬਾਈਡਨ ਹੀ ਕੈਂਡੀਡੇਟ ਹੋਣਗੇ ਅਤੇ ਉੱਧਰੋਂ ਪ੍ਰੈਜ਼ੀਡੈਂਟ ਟਰੰਪ ਹੋਣਗੇ। ਸੋ ਮਾਰਕੀਟ ਜਿਹੜੀ ਆ ਉਹ ਉੱਪਰ ਗਈ ਹੈਗੀ ਆ। ਜੀ ਬਿਲਕੁਲ। ਇੱਕ ਕਰੋਨਾ ਵਾਇਰਸ ਦਾ ਡਰ, ਉੱਤੋਂ ਫੈਡਰਲ ਦੇ ਜਿਹੜੇ ਆ ਰੇਟ ਕੱਟ ਆ ਉਹ ਹੋਏ ਸੀ, ਪਰ ਅੱਜ ਮੁੜ ਕੇ ਦੁਬਾਰਾ ਇਸ ਟਾਈਮ 600 ਪੁਆਇੰਟ ਜਿਹੜੀ ਮਾਰਕੀਟ ਆ ਉਹ ਉੱਤੇ ਚੱਲ ਰਹੀ ਆ। ਕੱਲ੍ਹ ਵੀ ਤਕਰੀਬਨ 800 ਪੁਆਇੰਟ ਮਾਰਕੀਟ ਜਿਹੜੀ ਉਹ ਡਿੱਗ ਗਈ ਸੀ। ਜਦ ਸੋਮਵਾਰ ਨੂੰ ਇਸ ਹਫਤੇ ਦੀ ਸ਼ੁਰੂਆਤ ਹੋਈ ਸੀ ਉਦੋਂ ਰਿਕਾਰਡ ਤੋੜ ਤਕਰੀਬਨ 1300 ਪੁਆਇੰਟ ਉੱਤੇ ਚੜ੍ਹੀ ਸੀ। ਉਸ ਤੋਂ ਪਿਛਲਾ ਵੀਕ ਜਿਹੜੀ ਬਹੁਤ ਜ਼ਿਆਦਾ ਜਿਹੜੀ ਗਿਰਾਵਟ ਆ ਉਸ ਦੇ ਵਿੱਚ ਦੇਖੀ ਗਈ ਸੀ, ਤਕਰੀਬਨ 10% ਤੋਂ ਵੱਧ। ਸੋ ਹੌਲੀ ਹੌਲੀ ਵਾਪਸ ਆਪਣੇ ਉਸ ਮੁਕਾਮ ਦੇ ਉੱਤੇ, ਉਸ ਲੈਵਲ ਦੇ ਉੱਤੇ ਪਹੁੰਚਣ ਦੀ ਸਟਾਕ ਮਾਰਕੀਟ ਦੀ ਜਿਹੜੀ ਕੋਸ਼ਿਸ਼ ਆ ਉਹ ਹੈਗੀ ਆ। ਜੇ ਕੱਲ੍ਹ ਦੇ ਜਿਹੜੇ ਲਾਸ ਆ ਅਜੇ ਪੂਰੀ ਉਸ ਦੀ ਭਰਪਾਈ ਤਾਂ ਜਿਹੜੀ ਉਹ ਨਹੀਂ ਹੋਈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਵੀ ਇਸ ਦਾ ਅਸਰ ਕਿਸ ਤਰੀਕੇ ਦੇ ਨਾਲ ਰਹੇਗਾ, ਕਿਉਂਕਿ ਕਰੋਨਾ ਵਾਇਰਸ ਦੀ ਜਿਹੜੀ ਕੱਲ੍ਹ ਇੱਕ ਹੋਰ ਖਬਰ ਆਈ ਸੀ ਵੀ 3 ਹੋਰ ਮੌਤਾਂ ਜਿਹੜੀਆਂ ਵਾਸ਼ਿੰਗਟਨ ਦੇ ਵਿੱਚ ਸਟੇਟ ਦੇ ਵਿੱਚ ਉਹ ਹੋ ਗਈਆਂ ਨੇ। ਸੋ ਕੁੱਲ ਮਰਨ ਵਾਲਿਆਂ ਦੀ ਸੰਖਿਆ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਤੇ 9 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਕੁੱਲ 80 ਜਿਹੜੇ ਕੇਸ ਜਿਹੜੇ ਅਮਰੀਕਾ ਦੇ ਵਿੱਚ ਦੇਖੇ ਗਏ ਨੇ, ਜਿਨ੍ਹਾਂ ਵਿੱਚ ਸਭ ਤੋਂ ਜਿਹੜੇ ਵੱਧ ਕੇਸ ਆ ਕੈਲੀਫੋਰਨੀਆ 'ਚ 29 ਆ, ਪਰ ਇਹਨਾਂ ਦੇ ਵਿੱਚ ਅਜੇ ਇੱਥੇ ਚਲੋ ਰੱਬ ਦਾ ਸ਼ੁਕਰ ਆ ਵੀ ਕੋਈ ਮੌਤ ਦੀ ਖਬਰ ਨਹੀਂ ਆ। ਵਾਸ਼ਿੰਗਟਨ ਦੇ ਵਿੱਚ 27 ਕੇਸਾਂ ਦੇ ਵਿੱਚੋਂ ਜਿਹੜੇ 9 ਜਣਿਆਂ ਦੀ ਮੌਤ ਆ। ਓਰੇਗਨ ਦੇ ਵਿੱਚ ਵੀ 1 ਤੋਂ 5 ਦੇ ਦਰਮਿਆਨ, ਫਿਰ ਵਿਸਕੌਨਸਨ ਦੇ ਵਿੱਚ ਵੀ ਆਈਆਂ ਨੇ, ਇਲੀਨੋਇਸ ਦੇ ਵਿੱਚ, ਐਰੀਜ਼ੋਨਾ 'ਚ, ਜਾਰਜੀਆ, ਫਲੋਰੀਡਾ, ਨਾਰਥ ਕੈਰੋਲੀਨਾ, ਨਿਊਯਾਰਕ, ਨਿਊ ਹੈਮਸ਼ਾਇਰ, ਮੈਸੇਚਿਊਸਟ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ CDC ਦੀ ਵੈਬਸਾਈਟ ਦੇ ਮੁਤਾਬਕ ਜਿਹੜੇ ਆ ਉਹ ਹੈਗੇ ਨੇ। ਸੋ ਇਹਨਾਂ ਸਾਰਿਆਂ ਨੂੰ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਜਿਹੜੀ ਉਹ ਹੈਗੀ ਹੈ ਨਾਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਡਰ ਅਜੇ ਵੀ ਇਸ ਦੇ ਕਰਕੇ ਕਿਤੇ ਨਾ ਕਿਤੇ ਬਣਿਆ ਪਿਆ। ਈਰਾਨ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਹੋਰ
ਵਾਧਾ ਜਿਹੜਾ ਉਹ ਹੋਇਆ ਆ। ਤਕਰੀਬਨ 3000 ਜਿਹੜੇ ਉੱਥੇ ਕੇਸ ਆ ਉਹ ਹੋ ਚੁੱਕੇ ਆ। ਈਰਾਨ ਦੇ ਵਿੱਚ ਤਾਂ ਹਾਲਾਤ ਇੱਥੋਂ ਤੱਕ ਮਾੜੇ ਆ ਵੀ ਜਿਹੜੇ ਗੌਰਮੈਂਟ ਅਫੀਸ਼ੀਅਲ ਆ, ਜਿਹੜੇ MP ਆ ਜਾਂ ਪਾਰਲੀਮੈਂਟੇਰੀਅਨ ਆ, ਉਹਨਾਂ ਨੂੰ ਵੀ ਕਈਆਂ ਨੂੰ ਜਿਹੜੇ ਆ ਉੱਥੇ ਕਰੋਨਾ ਵਾਇਰਸ ਦਾ ਉਹ ਸ਼ਿਕਾਰ ਆ ਉਹ ਹੋ ਚੁੱਕੇ ਹੋਏ ਨੇ। ਇਟਲੀ ਦੇ ਵਿੱਚ ਵੀ ਜਿਹੜੇ ਕੇਸ ਆ ਉਹ ਵਧੇ ਨੇ ਅਤੇ ਜਿਹੜਾ ਸਾਊਥ ਕੋਰੀਆ ਦੇ ਵਿੱਚ ਵੀ ਕਾਫੀ ਜਿਹੜੇ ਕੇਸ ਆ ਉਹ ਸਾਹਮਣੇ ਆਏ ਨੇ। ਇਹਨਾਂ ਸਾਰੇ ਹੀ ਮੁਲਕਾਂ ਦੇ ਵਿੱਚ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਅਤੇ ਹੁਣ ਅਮਰੀਕਾ ਦੇ ਵਿੱਚ ਵੀ 9 ਮੌਤਾਂ ਹੁਣ ਤੱਕ ਕਰੋਨਾ ਵਾਇਰਸ ਦੇ ਕਰਕੇ ਜਿਹੜੀਆਂ ਹੋ ਚੁੱਕੀਆਂ ਆ। ਬਾਕੀ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ, ਆਪਣੇ ਰੋਜ਼ਮਰਾ ਦੇ ਕੰਮ ਤੁਸੀਂ ਕਰੀ ਚੱਲੋ, ਸਾਰੇ ਥਾਵਾਂ ਦੇ ਉੱਤੇ ਜਿਹੜਾ ਆ ਜੋ ਕਰਨਾ ਆ ਕਰੋ, ਪਰ ਇਹਤਿਆਤ ਜਿਹੜੀ ਉਹ ਜ਼ਰੂਰ ਰੱਖੋ। ਹੈਂਡ ਸੈਨੀਟਾਈਜ਼ਰ ਆਪਣੇ ਕੋਲ ਰੱਖੋ। ਇੱਦਾਂ ਦੀਆਂ ਚੀਜ਼ਾਂ, ਡਿਸਇਨਫੈਕਟਿੰਗ ਸਪਰੇਅ ਆ ਉਸ ਦੀ ਜਿਹੜੀ ਇਸਤੇਮਾਲ ਜ਼ਿਆਦਾ ਕਰੋ। ਪਰ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਇਕਨੋਮੀ ਦੇ ਉੱਤੇ ਇਸ ਦਾ ਅਸਰ ਜਿਹੜੇ ਕਹਿ ਲਓ ਵੀ ਲੋਕਲ ਲੈਵਲ ਦੇ ਉੱਤੇ ਪੈ ਰਿਹਾ ਆ। ਬਹੁਤ ਸਾਰੇ ਜਿਹੜੇ ਖਾਸ ਕਰਕੇ ਕਹਿ ਲਓ ਵੀ ਜਿਹੜੇ ਚਾਈਨੀਜ਼ ਮੂਲ ਵਾਲੇ ਆ ਜਾਂ ਉਹਨਾਂ ਦੀ ਦਿੱਖ ਵਰਗੇ ਜਿਹੜੇ ਹੋਰ ਕਮਿਊਨਿਟੀਆਂ ਵੀ ਆ, ਉਹਨਾਂ ਦੇ ਉੱਤੇ ਵੀ ਜਿਹੜਾ ਇਸ ਦਾ ਭੈੜਾ ਅਸਰ ਆ ਉਹ ਨਾਲ ਦੇ ਨਾਲ ਹੋ ਰਿਹਾ। ਲੋਕ ਬਾਹਰ ਘੱਟ ਜਿਹੜੇ ਘੁੰਮ ਫਿਰ ਰਹੇ ਨੇ। ਇਟਲੀ ਤੋਂ ਖਬਰ ਇਹ ਆ ਰਹੀ ਸੀ, ਰੋਮ ਜਿਹੜਾ ਬਹੁਤ ਹੀ ਚਹਿਲ ਕਦਮੀ ਵਾਲਾ ਜਿਹੜਾ ਸ਼ਹਿਰ ਆ ਜਿੱਥੇ ਸੈਲਾਨੀ ਹੁੰਦੇ ਆ, ਉਹ ਇੱਕ ਕਹਿੰਦੇ ਗੋਸਟ ਟਾਊਨ ਵਾਂਗੂ ਬਣਿਆ ਪਿਆ ਆ। ਕੋਈ ਵੀ ਬਾਹਰ ਨਿਕਲ ਕੇ ਰਾਜੀ ਨਹੀਂ, ਕਿਉਂਕਿ ਇਟਲੀ ਵਿੱਚ ਕਾਫੀ ਜ਼ਿਆਦਾ ਕੇਸ ਜਿਹੜੇ ਉਹ ਸਾਹਮਣੇ ਆਏ ਹੋਏ ਨੇ। ਅਤੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਲ ਜੇ ਕਹਿ ਲਓ ਵੀ ਸਮਾਲ ਬਿਜ਼ਨਸ ਓਨਰਸ ਆ, ਉਹਨਾਂ ਨੂੰ ਇਸ ਦਾ ਜਿਹੜਾ ਸੇਕ ਆ ਹੌਲੀ ਹੌਲੀ ਲੱਗਣਾ ਜਿਹੜਾ ਉਹ ਸ਼ੁਰੂ ਹੋ ਰਿਹਾ, ਕਿਉਂਕਿ ਲੋਕ ਘਰਾਂ 'ਚੋਂ ਬਾਹਰ ਨਿਕਲਣਾ ਥੋੜ੍ਹਾ ਜਿਹੜਾ ਉਹਨਾਂ ਨੇ ਘਟਾਇਆ ਆ। ਡਰ ਦਾ ਮਾਹੌਲ ਜਿਹੜਾ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਉਹ ਬਣਿਆ ਪਿਆ ਹੋਇਆ ਆ। ਸੋ ਦੋਨੋਂ ਪਾਸਿਓਂ ਜਾਇਜ਼ ਆ ਹਰਜੋਤ ਸਿੰਘ ਜੀ, ਵੀ ਲੋਕ ਡਰਦੇ ਵੀ ਆ ਵੀ ਪਤਾ ਨਹੀਂ ਬਾਅਦ ਦੇ ਵਿੱਚ ਬਣ ਕੀ ਜਾਣਾ ਹੈ। ਬਾਕੀ ਇਹ ਵੀ ਆ ਵੀ ਆਪਣੇ ਰੋਜ਼ਮਰਾ ਦੇ ਕੰਮ ਭਾਈ ਤੁਸੀਂ ਕਰਦੇ ਵੀ ਰਹੋ, ਅਤੇ ਪਰ ਇਹਤਿਆਤ ਆਪਣੀ ਜਿਹੜੀ ਇਸ ਚੀਜ਼ ਦਾ ਆ ਉਹ ਧਿਆਨ ਜਿਹੜਾ ਉਹ ਹਾਈਜੀਨ ਦਾ, ਕਲੀਨਿਨੈਸ ਦਾ ਜਿਹੜਾ ਉਹ ਤੁਸੀਂ ਜ਼ਿਆਦਾ ਰੱਖਿਆ ਜਾਵੇ, ਕਿਉਂਕਿ ਸਮੱਸਿਆ ਤਾਂ ਇਹ ਵੀ ਆ ਨਾ ਵੀ ਬਾਅਦ ਦੇ ਵਿੱਚ ਇਹ ਕਰੋਨਾ ਵਾਇਰਸ ਦੀ ਜੇ ਟੈਸਟਿੰਗ ਕਰਾਉਣੀ ਆ ਅਤੇ ਜਿਹੜੇ ਅਮਰੀਕੀ ਆ ਉਹਨਾਂ ਨੂੰ ਫਿਰ ਜੇਬ ਦੇ ਉੱਤੇ ਇਹਦਾ ਖਰਚਾ ਵੀ, ਭਾਰ ਵੀ ਜਿਹੜਾ ਉਹ ਜ਼ਿਆਦਾ ਝੱਲਣਾ ਪੈ ਰਿਹਾ ਹੈਗਾ ਆ। ਸੋ ਬਿਲਕੁਲ, ਜੇ ਥੋੜ੍ਹੇ ਜਿਹੇ ਹਾਈਲਾਈਟ ਕਰਦੇ ਜਾਈਏ, ਲਾਸ ਐਂਜਲਸ ਕਾਉਂਟੀ ਦੇ ਵਿੱਚ ਵੀ ਹੁਣ 6 ਨਵੇਂ ਕੇਸ ਜਿਹੜੇ ਆ ਨੋਵਲ ਕਰੋਨਾ ਵਾਇਰਸ ਦੇ ਲੱਭੇ ਗਏ ਹੈਗੇ ਆ। ਗਲੋਬਲ ਮੋਰਟੈਲਿਟੀ ਰੇਟ ਜਿਹੜਾ ਕੋਵਿਡ ਕਰੋਨਾ ਵਾਇਰਸ 19 ਦਾ 3.4% ਆ। ਇਹ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ ਹੈਗਾ। ਓਲੰਪਿਕ ਗੇਮਸ ਜਿਹੜੀਆਂ ਹੋਣੀਆਂ ਸਮਰ ਦੇ ਵਿੱਚ ਟੋਕੀਓ 'ਚ, ਕਹਿੰਦੇ ਭਈ ਹਜੇ ਤੱਕ ਤਾਂ ਪਲਾਨਡ ਹੈਗੀਆਂ ਆ, ਪਰ ਦੇਅਰ ਇਜ਼ ਏ ਚਾਂਸ ਹੈਗਾ ਆ ਵੀ ਉਹ ਪੋਸਟਪੋਨ ਕੀਤੀਆਂ ਜਾ ਸਕਦੀਆਂ ਹੈਗੀਆਂ। ਵਾਸ਼ਿੰਗਟਨ ਸਟੇਟ ਨੇ ਤੁਸੀਂ ਦੱਸਿਆ ਹੀ ਆ ਵੀ 3 ਹੋਰ ਮੌਤਾਂ ਜਿਹੜੀਆਂ ਦੱਸੀਆਂ ਕਰੋਨਾ ਵਾਇਰਸ ਕਰਕੇ। ਟੋਟਲ 9 ਮੌਤਾਂ ਜਿਹੜੀਆਂ ਵਾਸ਼ਿੰਗਟਨ ਸਟੇਟ ਸਿਆਟਲ ਦੇ ਲਾਗੇ ਜਿਹੜੀਆਂ ਹੋਈਆਂ ਹੈਗੀਆਂ ਆ। FDA ਨੇ 1 ਮਿਲੀਅਨ ਕਰੋਨਾ ਵਾਇਰਸ ਦੇ ਜਿਹੜੇ ਟੈਸਟ ਹੈਗੀਆਂ ਟੈਸਟ ਕਿਟਸ ਕਹਿੰਦੇ ਪਈ ਇਸ ਹਫ਼ਤੇ ਦੇ ਐਂਡ ਤੱਕ ਮਿਲ ਜਾਣਗੀਆਂ। 128 ਦੇ ਕਰੀਬ ਕਨਫਰਮਡ ਕੇਸਿਸ USA ਦੇ ਵਿੱਚ ਹੋ ਗਏ ਆ, ਜਿਹਦੇ ਵਿੱਚੋਂ 31 ਵਾਸ਼ਿੰਗਟਨ ਸਟੇਟ ਦੇ ਵਿੱਚ ਆ। ਪੂਰੀ ਦੁਨੀਆ ਦੇ ਵਿੱਚ 94,250 ਕਨਫਰਮਡ ਕਰੋਨਾ ਵਾਇਰਸ ਦੇ ਕੇਸਿਸ ਹੈਗੇ ਆ। 3214 ਲੋਕਾਂ ਦੀ ਅੱਜ ਤੱਕ ਜਿਹੜੀ ਆ ਮੌਤ ਹੋ ਗਈ ਹੈਗੀ ਆ, ਅਤੇ ਇਹ ਆਲਰੇਡੀ ਸਾਰਸ ਜਿਹੜਾ ਆਇਆ ਸੀ ਕਾਫੀ ਸਾਲ ਪਹਿਲਾਂ ਉਸ ਨੂੰ ਸਰਪਾਸ ਕਰ ਗਈ ਹੈਗੀ ਆ। 51,026 ਲੋਕ ਰਿਕਵਰ ਵੀ ਹੋਏ ਹੈਗੇ ਕਰੋਨਾ ਵਾਇਰਸ ਤੋਂ। ਸੋ ਰਿਕਵਰੀ ਵੀ ਜਿਹੜੀ ਹੋ ਰਹੀ ਹੈਗੀ ਆ। ਸਾਊਥ ਕੋਰੀਆ ਦੇ ਵਿੱਚ ਕੇਸ ਸਕਾਈ ਰੌਕਟ ਕਰ ਰਹੇ ਹੈਗੇ 5621। 60% ਜਿਹੜੇ ਆ ਇਹ ਇੱਕੋ ਹੀ ਚਰਚ ਜਿਹੜਾ ਸੀਗਾ ਉਹ ਉੱਥੇ ਦੇ ਮੈਂਬਰਾਂ ਨੂੰ ਉਹ ਜਿਹੜੇ ਹੈਗੇ ਆ ਇੱਕੋ ਚਰਚ ਦੇ ਜਿਹੜੇ ਮੈਂਬਰ, ਕਿਉਂਕਿ ਜਿੱਥੋਂ ਉਹ ਫੈਲੀ ਸੀ। ਇਸੇ ਤਰ੍ਹਾਂ UK ਨੇ ਵੀ ਜਿਹੜਾ COVID-19 ਦਾ ਇੱਕ ਕੇਸ ਜਿਹੜਾ ਇੰਗਲੈਂਡ ਦੇ ਵਿੱਚ ਲੱਭਿਆ ਹੈਗਾ ਆ। ਸਬ ਸਹਾਰਨ ਅਫਰੀਕਨ ਏਰੀਆ ਦੇ ਵਿੱਚ ਵੀ ਇੱਕ ਕੇਸ ਜਿਹੜਾ ਲੱਭਿਆ ਹੈਗਾ ਆ। ਸੋ ਕਾਫੀ ਜਿਹੜੀ ਆ ਕਰੋਨਾ ਵਾਇਰਸ ਫੈਲ ਰਹੀ ਹੈਗੀ ਆ। ਇੰਡੀਆ 'ਚ ਵੀ ਕਹਿੰਦੇ ਸੀ ਵੀ ਕੁਛ ਕੇਸ ਜਿਹੜੇ ਆ ਲੱਭੇ ਗਏ ਹੈਗੇ ਆ ਜੀ। ਉੱਥੇ ਮੁੰਬਈ ਦੇ ਕਹਿੰਦੇ ਏਅਰਪੋਰਟ ਦੇ ਉੱਤੇ ਕਈ ਲੋਕਾਂ ਨੂੰ ਜਿਹੜਾ ਨਿਗਰਾਨੀ ਦੇ ਅਧੀਨ ਜਿਹੜਾ ਉਹ ਰੱਖਿਆ ਗਿਆ ਆ, ਅਤੇ ਕੁਛ ਕੁ ਲੋਕਾਂ ਨੂੰ ਕੁਆਰੰਟੀਨ ਵੀ ਜਿਹੜਾ ਉੱਥੇ ਕੀਤਾ ਗਿਆ ਆ। ਇਤਿਹਾਦ ਦਾ ਕਹਿੰਦੇ ਇੱਕ ਕਰੂ ਮੈਂਬਰ ਜਿਹੜਾ ਆ ਉਹਨੇ ਕਹਿੰਦੇ ਛੁੱਟੀ ਲਈ ਆ ਉੱਥੇ, ਕਿਉਂਕਿ ਕਰੋਨਾ ਵਾਇਰਸ ਦੇ ਜਿਹੜਾ ਕਰਕੇ ਜਿਹੜੇ ਨਿਤਨਿਆਹੂ ਆ ਉਸਨੇ ਆਖਿਆ ਆਪਣੇ ਜਿੰਨੇ ਵੀ ਹੈਗੇ ਲੋਕਾਂ ਨੂੰ, ਕਹਿੰਦੇ ਵੀ ਨਮਸਤੇ ਵਾਲਾ, ਸਤਿ ਸ੍ਰੀ ਅਕਾਲ ਵਾਲਾ ਜੈਸਚਰ ਜਿਹੜਾ ਇੱਕ ਦੂਜੇ ਦੇ ਨਾਲ ਮਿਲਣ ਦੇ ਲਈ ਜਿਹੜਾ ਉਹ ਤੁਸੀਂ ਬੁਲਾਓ। ਇੰਡੀਆ ਦੇ ਵਿੱਚ ਹੁਣ ਤੱਕ ਹਰਜੋਤ ਸਿੰਘ ਜੀ ਕੁੱਲ 19 ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਰਿਪੋਰਟ ਹੋਏ ਆ। ਉੱਥੇ ਜਿਹੜਾ ਵੀ ਕੋਈ ਇੰਟਰਨੈਸ਼ਨਲ ਪੈਸੰਜਰ ਆ ਉਸ ਦੀ ਸਕਰੀਨਿੰਗ ਜਿਹੜੀ ਆ ਉਹ ਕਹਿੰਦੇ ਕੀਤੀ ਜਾਵੇਗੀ। ਹੁਣ ਜੇ ਕੋਈ ਇੱਥੋਂ ਜਾ ਰਿਹਾ ਆ
ਤੇ ਆਪਣੀ ਉੱਥੇ ਅਮਰੀਕਾ ਦੇ ਜਿਹੜੇ ਭਾਰਤ ਵਿੱਚ ਜਦੋਂ ਤੁਸੀਂ ਲੈਂਡ ਹੁੰਦੇ ਆ ਤਾਂ ਆਪਣੀ ਸਕਰੀਨਿੰਗ ਦੇ ਲਈ ਭਾਈ ਰੈਡੀ ਜਿਹੜਾ ਉਹ ਤੁਸੀਂ ਰਹੋ, ਕਿਉਂਕਿ ਉੱਥੇ ਕਹਿੰਦੇ ਵੀ ਹਰ ਇੰਟਰਨੈਸ਼ਨਲ ਪੈਸੰਜਰ ਆ ਉਸ ਦੀ ਸਕਰੀਨਿੰਗ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਰਾਜਸਥਾਨ ਦੇ ਵਿੱਚ ਕਹਿੰਦੇ 16 ਇਟਾਲੀਅਨ ਜਿਹੜੇ ਟੂਰਿਸਟ ਵਿਜ਼ਟਰ ਆਏ ਆ, ਸੋ ਹੁਣ ਇਹ ਨਹੀਂ ਪਤਾ ਵੀ ਉਹਨਾਂ ਤੇ ਕਰੋਨਾ ਵਾਇਰਸ ਸੀਗਾ ਜਾਂ ਨਹੀਂ ਸੀਗਾ, ਪਰ ਉੱਥੇ ਡਰ ਦਾ ਮਾਹੌਲ ਜਿਹੜਾ ਜ਼ਰੂਰ ਆ ਉਸ ਦੇ ਕਰਕੇ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਉਹਦੇ ਕਰਕੇ ਭਾਰਤ ਦੇ ਰੁਪਈਏ ਦੀ ਕੀਮਤ ਆ ਉਹ ਵੀ ਓਵਰਆਲ ਜਿਹੜੀ ਆ ਉਹ ਡਿੱਗੀ ਹੈਗੀ ਆ। ਸੋ ਭਾਈ ਇਹ ਇੱਕ ਡਰ ਦਾ ਮਾਹੌਲ ਤਾਂ ਜ਼ਰੂਰ ਇਸ ਦੇ ਕਰਕੇ ਜਿਹੜਾ ਉਹ ਬਣ ਰਿਹਾ ਆ, ਕਿਉਂਕਿ ਖਾਸ ਕਰਕੇ ਬਜ਼ੁਰਗ ਬਹੁਤ ਜ਼ਿਆਦਾ ਟਰੈਵਲ ਵੀ ਕਰਦੇ ਹੁੰਦੇ ਨੇ ਅਤੇ ਬਜ਼ੁਰਗਾਂ ਦੇ ਉੱਤੇ ਜਿਹੜਾ ਘਾਤਕ ਸਾਬਤ ਹੋ ਰਿਹਾ। ਸੋ ਬਜ਼ੁਰਗ ਜਿਹੜਾ ਆਪਣੇ ਕਲੀਨੈਸ ਦਾ ਇਸ ਚੀਜ਼ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖਣ, ਜਾਂ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ ਆ ਜਾਂ ਜਿਨ੍ਹਾਂ ਨੂੰ ਸਾਹ ਦੀਆਂ ਕੋਈ ਬਿਮਾਰੀਆਂ ਹੈਗੀਆਂ ਆ, ਉਹਨਾਂ ਦੇ ਲਈ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਆ। ਬਾਕੀ ਘਰਾਂ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਚੀਜ਼ ਆਪਾਂ ਕੁਛ ਕੁ ਚੀਜ਼ਾਂ ਜਿਹੜੀਆਂ ਕਰ ਸਕਦੇ। ਇਟਲੀ ਵਾਲਿਆਂ ਨੇ 2 ਹਫ਼ਤਿਆਂ ਦੇ ਲਈ ਆਪਣੇ ਸਕੂਲ ਕਾਲਜ ਆ ਉਹ ਬੰਦ ਕਰਨ ਦਾ ਉੱਥੇ ਐਲਾਨ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਉੱਥੇ ਇਟਲੀ ਦੀ ਲੇਟੈਸਟ ਖਬਰ ਆ। ਘਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਇਸ ਚੀਜ਼ ਤੋਂ ਬਚਾਅ ਰੱਖ ਸਕਦੇ, ਚਾਹੇ ਉਹ ਕਾਮਨ ਕੋਲਡ ਵੀ ਤੁਹਾਨੂੰ ਹੋਇਆ ਹੋਵੇ। ਇਹ ਸਾਰੀਆਂ ਚੀਜ਼ਾਂ ਦੇ ਆਪਾਂ ਜੇ ਪ੍ਰੀਕਾਸ਼ਨ ਲਈਏ ਤਾਂ ਅਜਿਹੀਆਂ ਬਿਮਾਰੀਆਂ ਦੇ ਫੈਲਣ ਦੇ ਵਿੱਚ ਆਪਾਂ ਖੁਦ ਹੀ ਇੱਕ ਹਿਸਾਬ ਦੇ ਨਾਲ ਇੱਕ ਵਾਲ ਦਾ ਕੰਮ, ਇੱਕ ਕੰਧ ਦਾ ਕੰਮ ਜਿਹੜਾ ਕਰ ਸਕਦੇ ਹਾਂ। ਘਰਾਂ ਦੇ ਵਿੱਚ ਜਿੰਨੇ ਜੀ ਆ ਸੇਮ ਤੌਲੀਆ ਜਿਹੜਾ ਉਹ ਨਾ ਇਸਤੇਮਾਲ ਕਰੋ ਜਦੋਂ ਹੱਥ ਧੋ ਕੇ ਜਦੋਂ ਪੂੰਝਦੇ ਆ। ਵੀ ਜੇ ਮੰਨ ਲਓ ਕਿਸੇ ਨੂੰ ਕੋਈ ਇੱਦਾਂ ਦਾ ਹੈਗਾ ਆ, ਉਹਨਾਂ ਦੇ ਹੱਥਾਂ ਦੇ ਵਿੱਚ ਇੱਦਾਂ ਦਾ ਕੋਈ ਵਾਇਰਸ ਜਾਂ ਬੈਕਟੀਰੀਆ ਜਿਹੜਾ ਉਹ ਹੋਵੇਗਾ, ਅਤੇ ਉਹ ਫਿਰ ਅੱਗੇ ਜਿਹੜਾ ਇੱਕ ਤੋਂ ਇੱਕ ਜੇ ਸੇਮ ਤੌਲੀਏ ਦੇ ਨਾਲ ਹੱਥ ਪੂੰਝਦੇ ਆ ਤਾਂ ਉਹਦੇ ਨਾਲ ਜਿਹੜਾ ਉਹ ਫੈਲ ਸਕਦਾ ਹੈਗਾ ਆ। ਦਰਵਾਜ਼ਿਆਂ ਦੇ ਉੱਤੇ, ਲੈਪਟਾਪ ਦੇ ਉੱਤੇ, ਫੋਨ ਦੇ ਉੱਤੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ, ਹੈਂਡਲਸ ਦੇ ਉੱਤੇ ਜਿਹੜੀਆਂ ਚੀਜ਼ਾਂ ਨੂੰ ਆਮ ਆਪਾਂ ਵਰਤਦੇ ਹਾਂ, ਰਿਮੋਟ ਵਰਤਦੇ ਹਾਂ, ਰੇਡੀਓ ਨੂੰ ਤੁਸੀਂ ਕਰਦੇ ਹਾਂ ਡਿਸਇਨਫੈਕਟਿੰਗ ਵਾਈਪਸ ਦੇ ਨਾਲ ਕੁਛ ਘੰਟਿਆਂ ਬਾਅਦ ਜਾਂ ਦਿਨ ਦੇ ਵਿੱਚ 2-3 ਵਾਰੀ ਜਿਹੜਾ ਉਸ ਨੂੰ ਜਿਹੜਾ ਜ਼ਰੂਰ ਤੁਸੀਂ ਕਲੀਨ ਕਰਕੇ ਜਿਹੜਾ ਉਹ ਰੱਖੋ। ਜਿੱਥੇ ਤੁਸੀਂ ਫੂਡ ਪ੍ਰਿਪੇਅਰ ਕਰਦੇ ਆ ਉਹ ਸਾਰੀਆਂ ਚੀਜ਼ਾਂ ਦੀ ਕਲੀਨੀਨੈਸ ਦਾ ਜਿਹੜਾ ਉਹ ਤੁਸੀਂ ਧਿਆਨ ਜਿਹੜਾ ਰੱਖਣਾ ਆ। ਬਾਥਰੂਮ ਦੇ ਵਿੱਚ ਕਲੀਨੀਨੈਸ ਦਾ ਜਿਹੜਾ ਉਹ ਧਿਆਨ ਤੁਸੀਂ ਰੱਖਣਾ ਆ। ਸੋ ਜਿਹੜੇ ਹੱਥ ਜਦੋਂ ਧੋਣੇ ਆ ਥੋੜ੍ਹਾ ਜ਼ਿਆਦਾ ਸਾਬਣ ਲਾ ਕੇ ਅਤੇ ਚੰਗੀ ਤਰ੍ਹਾਂ ਹੱਥ ਜਿਹੜਾ ਰਗੜ ਕੇ ਆ ਉਸ ਨੂੰ ਜਿਹੜਾ ਉਹ ਧੋਇਆ ਤੁਸੀਂ ਜਾਵੇ। ਸੋ ਮਾਸਕ ਦਾ ਜਿਹੜਾ ਇਸਤੇਮਾਲ ਆ ਉਹ ਕਰਨ ਤੋਂ ਬਾਅਦ ਦੇ ਵਿੱਚ ਜੇ ਕੋਈ ਯੂਜ਼ ਕਰ ਰਿਹਾ ਤਾਂ ਇਸਤੇਮਾਲ ਕਰਕੇ ਉਸ ਨੂੰ ਬਾਅਦ ਦੇ ਵਿੱਚ ਸੁੱਟਣਾ ਜਿਹੜਾ ਉਹ ਜ਼ਰੂਰੀ ਆ। ਉਸ ਨੂੰ ਇੱਧਰ ਉੱਧਰ ਜਿਹੜਾ ਨਾ ਰੱਖੋ। ਜੇ ਕੋਈ ਖੰਘ ਰਿਹਾ ਆ ਜਾਂ ਛਿੱਕ ਮਾਰੀ ਆ, ਕੋਈ ਟਿਸ਼ੂ ਯੂਜ਼ ਕੀਤਾ, ਉਸ ਨੂੰ ਨਾਲ ਦੇ ਨਾਲ ਡਿਸਪੋਜ਼ ਆਫ ਯਾਨੀ ਕਿ ਗਾਰਬੇਜ ਦੇ ਵਿੱਚ ਜਿਹੜਾ ਨਾਲ ਦੇ ਨਾਲ ਸੁੱਟੋ, ਉਹਨੂੰ ਇੱਧਰ ਉੱਧਰ ਜਿਹੜਾ ਉਹ ਨਾ ਰੱਖਿਆ ਜਾਵੇ। ਸੋ ਸਾਰੇ ਜਾਣੇ ਇਹਨਾਂ ਚੀਜ਼ਾਂ ਦਾ ਜੇ ਆਪਾਂ ਧਿਆਨ ਰੱਖਾਂਗੇ ਤਾਂ ਅਜਿਹੀ ਜਿਹੜੇ ਲੱਛਣ ਜੇ ਕਿਸੇ ਨੂੰ ਹੈਗੇ ਆ ਉਹਨਾਂ ਤੋਂ ਬਚਾਅ ਜਿਹੜਾ ਉਹ ਹੋ ਸਕਦਾ ਆ। ਇਹ ਇਕੱਲਾ ਕਰੋਨਾ ਵਾਇਰਸ ਤੋਂ ਨਹੀਂ, ਇਹ ਆਮ ਜਿਹੜੇ ਕੋਲਡ ਆ, ਫਲੂ ਆ, ਜਦੋਂ ਕੋਈ ਇੱਦਾਂ ਦੀ ਬਿਮਾਰੀ ਆ, ਸੋਰ ਥਰੋਟ ਹੋਈ ਹੁੰਦੀ ਆ, ਗਲਾ ਖਰਾਬ ਹੋਇਆ ਹੁੰਦਾ, ਜਦੋਂ ਇੱਕ ਤੀਜੇ ਦੇ ਨਾਲ ਆਪਾਂ ਥੋੜ੍ਹਾ ਇਸ ਦਾ ਕਲੀਨੈਸ ਦਾ, ਹਾਈਜੀਨ ਦਾ ਧਿਆਨ ਰੱਖਦੇ ਹਾਂ, ਉਹ ਵੀ ਫਿਰ ਘੱਟ ਫੈਲਦਾ ਹੈਗਾ ਆ। ਸੋ ਬਿਲਕੁਲ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਨੇ ਇੱਕ ਵਾਰੀ ਫੇਰ ਕਿਹਾ ਹੈਗਾ ਆ ਵੀ ਜਿਹੜੇ ਤੁਸੀਂ ਮਾਸਕ ਪਾਣੇ ਹੈਗੇ ਆ, ਜ਼ਰੂਰੀ ਨਹੀਂ ਇਹ ਕੰਮ ਕਰਨ ਜਾਂ ਨਾ ਕਰਨ, ਪਰ ਇਹ ਮਾਸਕ ਕਹਿੰਦੇ ਵੀ ਜ਼ਰੂਰੀ ਹੈਗੇ ਆ ਜਿਹੜੇ ਹੈਲਥ ਕੇਅਰ ਦੇ ਵਰਕਰ ਹੈਗੇ ਆ, ਜਿਹੜੇ ਬਿਮਾਰ ਲੋਕਾਂ ਦਾ ਇਲਾਜ ਕਰਦੇ। ਸੋ ਇਸ ਕਰਕੇ ਪਲੀਜ਼ ਕਈ ਹੁਣ ਆਪਾਂ ਦੇਖੇ ਬਹੁਤ ਸਾਰੇ ਸਟੋਰਾਂ ਦੇ ਉੱਤੇ ਮਾਸਕ ਜਿਹੜੇ ਆ ਉਹ ਮਿਲਦੇ ਨਹੀਂ ਹੈਗੇ, ਖਤਮ ਹੋ ਗਏ ਆ। ਉਹ ਕਹਿੰਦੇ ਵੀ ਇਹ ਜਿਹੜੇ ਆ ਖਾਸ ਕਰਕੇ ਕੋਈ ਨਰਸਿੰਗ, ਡਾਕਟਰ, ਕਿਸੇ ਤਰ੍ਹਾਂ ਦਾ ਵੀ ਜਿਹੜਾ ਹੌਸਪੀਟਲਸ ਜਾਂ ਸਿੱਕ ਪੀਪਲ ਦੀ ਜਿਹੜੀ ਟੇਕ ਕੇਅਰ ਕਰਦੇ ਆ ਉਹਨਾਂ ਨੂੰ ਹੀ ਵਰਤਣੇ ਚਾਹੀਦੇ ਹੈਗੇ ਆ। ਇਸੇ ਤਰ੍ਹਾਂ ਦੇਖਿਆ ਗਿਆ ਗਾ ਵੀ ਟੋਇਲਟ ਪੇਪਰਸ, ਸੈਨੀਟੇਸ਼ਨ ਦੇ ਸਮਾਨ ਬਹੁਤ ਜ਼ਿਆਦਾ ਜਿਹੜਾ ਆ ਸਟੋਰਾਂ ਤੋਂ ਖਤਮ ਹੋ ਗਿਆ। ਸੋ ਇੰਨੀ ਵੀ ਜ਼ਿਆਦਾ ਜਿਹੜੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਵੀ ਜਿਹੜਾ ਸਮਾਨ ਹੀ ਨਹੀਂ ਮਿਲਣਾ ਹੈਗਾ ਅਮਰੀਕਾ ਵਰਗੇ ਮੁਲਕ 'ਚ, ਪਰ ਉਹੀ ਚੀਜ਼ਾਂ, ਉਨੀਆਂ ਕੁ ਚੀਜ਼ਾਂ ਜਿਹੜੀਆਂ ਤੁਹਾਨੂੰ ਜ਼ਰੂਰਤ ਆ ਉਹ ਜਿਹੜੀਆਂ ਆ ਉਹ ਰੱਖੋ, ਨਾ ਕਿ ਬਿਨਾਂ ਕਿਸੇ ਗੱਲ 'ਤੇ ਜਿਹੜੀਆਂ ਐਕਸਟਰਾ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਰੱਖੋ। ਹੁਣ ਆਪਾਂ ਲੈਂਦੇ ਇੱਕ ਨਿੱਕੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਕੁ ਜਿਹੜੀਆਂ ਖਬਰਾਂ ਅਮਰੀਕਾ 'ਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਜੀਨ ਟੈਸਟਿੰਗ ਦੇ ਮਾਹਰ ਐਡਵਾਂਸ ਜੀਨੋਮਿਕਸ ਵਾਲੇ ਡਾਕਟਰ ਨਿਸ਼ਾ ਡੋਗਰਾ ਬਿਮਾਰੀਆਂ ਦਾ ਪੱਕਾ ਇਲਾਜ ਕਰਦੇ ਹਨ। ਇਹ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ 'ਚ 7 ਮਾਰਚ, ਸਟਾਕਟਨ 'ਚ 8 ਮਾਰਚ ਅਤੇ ਫ੍ਰੈਜ਼ਨੋ ਵਿੱਚ 15 ਮਾਰਚ ਨੂੰ ਫ੍ਰੀ ਕੈਂਪ ਸੈਮੀਨਾਰਸ ਲਗਾਉਣ ਦੇ ਲਈ ਆ ਰਹੇ ਹਨ। ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਜਾਂ ਫਿਰ ਸਿਰ ਦਰਦ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਸ਼ੂਗਰ ਜਾਂ ਐਸਿਡਿਟੀ ਅਤੇ ਗੈਸ ਦੀ ਕੋਈ ਬਿਮਾਰੀ ਹੈ ਤਾਂ ਇਹਨਾਂ ਦੇ ਕੋਲ ਇਹਨਾਂ ਸਾਰੀਆਂ ਬਿਮਾਰੀਆਂ ਦਾ ਰਿਸਰਚ ਦੇ ਆਧਾਰ ਤੇ ਸੁਰੱਖਿਅਤ, ਕੁਦਰਤੀ ਅਤੇ ਪੱਕਾ ਇਲਾਜ ਹੈ। ਫ੍ਰੀ ਸੈਮੀਨਾਰਸ ਦੇ ਵਿੱਚ ਆਪਣੀਆਂ ਬਿਮਾਰੀਆਂ ਸੰਬੰਧੀ ਸਵਾਲ ਵੀ ਪੁੱਛ ਸਕਦੇ ਹੋ। ਸੈਮੀਨਾਰਸ ਦੇ ਵਿੱਚ ਰਜਿਸਟਰ ਕਰਨ ਦੇ ਲਈ ਕਾਲ 4196990626 419 699 0626। ਸੈਕਰਾਮੈਂਟੋ ਵਿੱਚ 7 ਮਾਰਚ, ਸਟਾਕਟਨ ਵਿੱਚ 8 ਮਾਰਚ ਅਤੇ ਫ੍ਰੈਜ਼ਨੋ ਵਿੱਚ 15 ਮਾਰਚ ਨੂੰ ਫ੍ਰੀ ਕੈਂਪ ਸੈਮੀਨਾਰਸ ਲਗਾਏ ਜਾ ਰਹੇ ਹਨ। ਰਜਿਸਟਰ ਕਰਨ ਲਈ ਕਾਲ 4196990626 419 699 0626। ਸੀਟਾਂ ਸੀਮਤ ਹਨ। Apollo Physicians, 8191 Timberlake Way, Suite 200, Sacramento. Primary Care Clinic. Dr. Paramjit Singh Panesar MD, Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD, Internal Medicine ਦੀ ਅਗਵਾਈ ਦੇ ਹੇਠ Apollo Physicians, ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼, ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੇਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਹਨਾਂ ਨੂੰ ਇਸ ਮੌਕੇ ਇੱਕ ਬੁੱਕ ਕੀਪਰ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ, 501 ਗਲਾਈਡ ਐਵੇਨਿਊ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਬੀਜੇਸ ਗੇਅਰ, ਵੈਸਟ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ, ਜਿਹੜਾ ਪ੍ਰੋਪੋਜੀਸ਼ਨ 13 ਸੀਗਾ ਕੈਲੀਫੋਰਨੀਆ ਦੇ ਵਿੱਚ, ਉਸ ਦੇ ਵਿੱਚ 93% ਜਿਹੜੀਆਂ ਵੋਟਾਂ ਆ ਉਹਦੇ ਪ੍ਰੀਸਿੰਕਟ ਰਿਪੋਰਟਿੰਗ ਤੋਂ ਬਾਅਦ ਦੇ ਵਿੱਚ 57% ਲੋਕਾਂ ਨੇ ਇਹ ਪ੍ਰੋਪੋਜੀਸ਼ਨ 30 ਦੇ ਖਿਲਾਫ ਵੋਟ ਪਾਈ ਆ ਤੇ 43% ਲੋਕਾਂ ਨੇ ਇਸ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਆ। ਸੋ ਇਸ ਦੇ ਵਿੱਚ ਇਸ ਮੈਜਰ 'ਚ ਇਹ ਸੀਗਾ ਵੀ ਜਿਹੜਾ ਇਸ ਦੇ ਬਾਅਦ ਦੇ ਵਿੱਚ ਜਿਹੜੇ ਬੌਂਡ ਆ ਉਹ ਜਿਹੜੇ ਬਣਨੇ ਸੀਗੇ ਉਹਦੇ ਵਿੱਚ $9 ਬਿਲੀਅਨ K-12 ਸਕੂਲਾਂ ਦੇ ਲਈ ਤੇ $5.8 ਬਿਲੀਅਨ ਜਿਹੜੇ ਸਕੂਲ ਫੈਸਿਲਿਟੀਜ਼ ਆ ਉਹਨਾਂ ਨੂੰ ਅਪਡੇਟ ਕਰਨ ਦੇ ਲਈ, ਤੇ $2.8 ਬਿਲੀਅਨ ਜਿਹੜਾ ਆ ਉਹ ਨਵੀਂ ਕੰਸਟਰਕਸ਼ਨ ਦੇ ਲਈ, ਤੇ $500 ਮਿਲੀਅਨ ਹਰ ਇੱਕ ਚਾਰਟਰ ਸਕੂਲ ਫੈਸਿਲਿਟੀਜ਼ ਆ ਉਸ ਦੇ ਟੈਕਨੀਕਲ ਐਜੂਕੇਸ਼ਨ ਦੇ ਲਈ ਵਰਤਿਆ ਜਾਣਾ ਸੀਗਾ। ਪਰ ਕਿਉਂਕਿ ਹੁਣ ਮੈਜੋਰਟੀ ਲੋਕ ਤਕਰੀਬਨ ਇਸ ਦੇ ਉੱਤੇ ਨਾ ਕਰ ਰਹੇ ਨੇ, ਸੋ ਇਹ ਜਿਹੜੇ ਨਵੇਂ ਕਹਿ ਲਓ ਵੀ ਉਹ ਟੈਕਸ ਸੀਗਾ 5 ਮਿਲੀਅਨ ਤੋਂ ਵੱਧ ਦੀ ਜਿਹੜੀ ਪ੍ਰੋਪਰਟੀ ਜਿਹੜੀ ਸੀਗੀ ਰੈਜ਼ੀਡੈਂਸ਼ੀਅਲ ਨਹੀਂ ਕਮਰਸ਼ੀਅਲ ਪ੍ਰੋਪਰਟੀਆਂ ਜਿਹੜੀਆਂ ਉਸ ਦੇ ਉੱਤੇ ਉਹ ਟੈਕਸ ਜਿਹੜਾ ਉਹ ਨਹੀਂ ਵਧਾਇਆ ਜਾਵੇਗਾ। ਸੋ 7% ਹੀ ਹੋਰ ਪ੍ਰੀਸਿੰਕਟ ਰਿਪੋਰਟਿੰਗ ਜਿਹੜੀ ਹਰਜੋਤ ਸਿੰਘ ਜੀ ਰਹਿ ਗਈ ਆ, ਤਾਂ ਲੱਗ ਹੀ ਰਿਹਾ ਆ ਵੀ ਲੋਕਾਂ ਨੇ ਇਸ ਨੂੰ ਰੱਦ ਕਰ ਦਿੱਤਾ ਹੈਗਾ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਈਵਨ ਦੋ 0.5% ਇੰਟਰਸਟ ਰੇਟ ਕੱਟ ਕਰ ਦਿੱਤਾ ਗਿਆ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਰਟ ਟਰਮ ਤਾਂ ਜ਼ਰੂਰ ਸਟਾਕ ਮਾਰਕੀਟ ਨੂੰ ਹੋਲਡ ਕਰੇਗਾ, ਪਰ ਕਹਿੰਦੇ ਵੀ ਜੋ ਹਿਸਟਰੀ ਰਹੀ ਆ ਇਹ ਅਲਟੀਮੇਟਲੀ ਜਿਹੜਾ ਸਟਾਕ ਮਾਰਕੀਟ ਨੂੰ ਹੋਲਡ ਨਹੀਂ ਕਰ ਸਕੇਗਾ। ਇਸੇ ਤਰ੍ਹਾਂ ਤਾਲਿਬਾਨ ਦੇ ਨਾਲ ਰਿਲੇਟਡ ਖਬਰ ਆ ਰਹੀ ਆ ਵੀ ਤਾਲਿਬਾਨ ਵਾਲਿਆਂ ਨੇ ਕਹਿੰਦੇ ਵੀ ਪਿਛਲੇ 2 ਦਿਨਾਂ 'ਚ 70 ਦੇ ਕਰੀਬ ਲੋਕੇਸ਼ਨ ਜਿਹੜੀਆਂ ਹੈਗੀਆਂ ਅਫਗਾਨ ਦੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ, ਜਿਹਨੂੰ ਲੈ ਕੇ ਮਾਰਕੋ ਰੂਬੀਓ ਜਿਹੜੇ ਸੈਨੇਟਰ ਹੈਗੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਤਾਲਿਬਾਨ ਨੂੰ ਟਰਸਟ ਨਹੀਂ ਕਰ ਸਕਦੇ। ਇਹ ਸਭ ਕੁਝ ਜਦੋਂ ਤਾਲਿਬਾਨ ਤੇ US ਦੇ ਵਿੱਚ ਪੀਸ ਐਗਰੀਮੈਂਟ ਹੋਇਆ ਉਹ ਤੋਂ ਬਾਅਦ ਵਾਪਰਿਆ ਹੈਗਾ ਆ ਜੀ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ ਆਪਾਂ ਇਨਵੈਸਟਮੈਂਟ ਦੀ ਸਟਾਕ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ, ਇੱਕ ਐਪ ਹੈਗੀ ਹੈ ਰੋਬਿਨਹੁੱਡ ਜਿਹੜੀ ਲੋਕਾਂ ਨੂੰ ਫ੍ਰੀ ਅਕਾਊਂਟ ਬੇਸਿਕਲੀ ਜਿਹੜੇ ਸਟਾਕਸ ਆ ਉਹ ਖਰੀਦਣੇ ਤੇ ਵੇਚਣ ਦੀ ਜਾਂ ਟਰੇਡ ਕਰਨ ਦੀ ਜਿਹੜੀ ਉਹ ਸੁਵਿਧਾ ਦਿੰਦੀ ਆ। ਉਹ ਪਿਛਲੇ 2 ਦਿਨ ਜਿੱਦਣ ਸਟਾਕ ਮਾਰਕੀਟ 1300 ਪੁਆਇੰਟ ਚੜ੍ਹਿਆ ਸੀ ਉਦੋਂ ਪੂਰਾ ਦਿਨ ਜਿਹੜੀ ਉਹ ਬੰਦ ਰਹੀ, ਤੋਂ ਅਗਲੇ ਦਿਨ ਵੀ ਫਿਰ ਜਿਹੜੀ ਆ ਕੁਛ ਚਿਰ ਦੇ ਲਈ ਉਹ ਬੰਦ ਰਹੀ ਸੀ। ਸੋ ਹੁਣ ਜਿਹੜਾ ਰੋਬਿਨਹੁੱਡ ਵਾਲਿਆਂ ਨੇ ਆਖਿਆ ਵੀ ਕਹਿੰਦੇ $15 ਜਿਹੜਾ ਆ ਉਹ ਡਿਸਕਾਊਂਟ ਆ ਆਪਣੇ ਜਿਹੜੇ ਕਸਟਮਰ ਆ ਉਹਨਾਂ ਨੂੰ ਦੇਣ ਜਾ ਰਹੇ ਹੈਗੇ ਆ। ਇਹ ਉਹੀ ਗੱਲ ਹੋਈ ਜਿੱਦਾਂ ਐਪਲ ਵਾਲੇ ਕਹਿੰਦੇ ਵੀ $25 ਜਿਨ੍ਹਾਂ ਦੇ ਅਸੀਂ ਫੋਨ ਸਲੋ ਕਰਦੇ ਆ ਉਹਨਾਂ ਨੂੰ ਜਿਹੜੇ ਆ ਉਹ ਦੇਣ ਜਾ ਰਹੇ ਆ। ਸੋ ਕਾਫੀ ਯੰਗ ਮੁੰਡੇ ਹੈਗੇ ਆ ਜਿਨ੍ਹਾਂ ਨੇ ਇਹ ਐਪ ਜਿਹੜੀ ਉਹ ਬਣਾਈ ਆ। ਇੱਕ ਹਿਸਾਬ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਇਨਵੈਸਟਮੈਂਟ ਕਈ ਲੋਕਾਂ ਦੇ ਜ਼ਰੀਏ ਕਰਦੇ ਜਾਂ ਫਰਮਸ ਦੇ ਜ਼ਰੀਏ ਕਰਦੇ, ਉਹਨਾਂ ਨੂੰ ਕਾਫੀ ਫੀਸ ਦੇਣੀ ਪੈਂਦੀ ਆ। ਇਸ ਦੇ ਵਿੱਚ ਜਿਹੜੀ ਫੀਸ ਜਿਹੜੀ ਉਹ ਨਹੀਂ ਹੁੰਦੀ, ਪਰ ਅਜਿਹੇ ਮੌਕਿਆਂ ਦੇ ਉੱਤੇ ਜੇ ਉਹਨਾਂ ਦੀ ਐਪ ਵੀ ਉਹ ਨਾ ਚੱਲੇ ਤਾਂ ਫਿਰ ਲੋਕਾਂ ਦੇ ਲਈ ਕਾਫੀ ਭਾਰੀ ਨੁਕਸਾਨ ਆ। ਅਤੇ ਕਹਿੰਦੇ ਕਈ ਲੋਕਾਂ ਨੇ ਇਹ ਵੀ ਹੁਣ ਆਖਿਆ ਵੀ ਇਹਨਾਂ ਦੇ ਖਿਲਾਫ ਜਿਹੜਾ ਕਲਾਸ ਐਕਸ਼ਨ ਲਾਸੂਟ ਆ ਉਹ ਕਰਨ ਜਾ ਰਹੇ ਹੈਗੇ ਆ, ਵੀ ਕਿਉਂਕਿ ਉਸ ਦਿਨ ਜਦੋਂ ਸਟਾਕ ਲੋਕਾਂ ਦੇ ਬਹੁਤ ਵਧੇ ਸੀ ਉਹ ਵੇਚ ਜਿਹੜੇ ਉਹ ਨਹੀਂ ਸਕੇ ਤੇ ਆਪਣੇ ਪੈਸੇ ਬਣਾਉਣ ਦੇ ਵਿੱਚ ਉਹ ਨਾਕਾਮਯਾਬ, ਡਾਲਰ ਬਣਾਉਣ 'ਚ ਉਹ ਨਾਕਾਮਯਾਬ ਰਹੇ ਸੀਗੇ ਜੀ। ਅਗਲੀ ਖਬਰ ਜਿਹੜੀ ਹੈਗੀ ਆ ਆਪਾਂ ਇੱਕ ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦੇ ਵਿੱਚ ਕਹਿੰਦੇ ਭਈ ਜਿਹੜਾ ਹੈਗਾ ਆ ਇੱਕ ਗ੍ਰੈਂਡ ਪੇਰੈਂਟਸ ਤੇ 6 ਸਾਲਾਂ ਦਾ ਜਿਹੜਾ ਬੱਚਾ ਹੈਗਾ ਆ, ਉਹਨਾਂ ਨੇ 6 ਸਾਲਾਂ ਦੇ ਬੱਚੇ ਨੂੰ ਤੇ ਇੱਕ ਉਹਦੇ ਭਰਾ ਨੂੰ ਜਿਹੜਾ ਆ ਇੱਕ ਕੈਬਨਿਟ ਦੇ ਵਿੱਚ ਬੰਦ ਕੀਤਾ ਹੋਇਆ ਸੀ। ਲਗਭਗ 1 ਮਹੀਨੇ ਤੋਂ ਉਹਨੂੰ ਫੂਡ ਨਹੀਂ ਦੇ ਰਹੇ ਸੀ। ਉਹ ਤੋਂ ਬਾਅਦ ਜਿਹੜਾ ਫਿਰ 6 ਸਾਲਾਂ ਦਾ ਬੱਚਾ ਕਾਫੀ ਬਿਮਾਰ ਹੋ ਗਿਆ ਤੇ 911 ਕਾਲ ਗਈ। ਜਦੋਂ ਉਹਨੇ ਜਾ ਕੇ ਦੇਖਿਆ ਤੇ ਉਹ 1 ਮਹੀਨੇ ਤੋਂ ਭੁੱਖਾ ਸੀ ਤੇ ਉਹ ਹੁਣ 3 ਜਿਹੜੇ ਆ ਬੱਚੇ ਦੇ ਪੇਰੈਂਟਸ, ਫਾਦਰ, ਮਦਰ ਤੇ ਜਿਹੜਾ ਉਹਦਾ ਗ੍ਰੈਂਡ ਪੇਰੈਂਟਸ ਆ ਉਹਨਾਂ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ, ਕਿਉਂਕਿ ਕਹਿੰਦੇ ਉਹਨਾਂ ਨੇ 1 ਮਹੀਨੇ ਤੱਕ ਜਿਹੜਾ ਫੂਡ ਆ ਉਹ ਵੀ ਨਹੀਂ ਜਿਹੜਾ ਬੱਚਿਆਂ ਨੂੰ ਦਿੱਤਾ ਸੀ ਜੀ ਜੀ। ਤੇ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਆਵਰਸ ਆਫ ਸਰਵਿਸ ਰੂਲ ਜਿਹੜਾ ਉਹ ਜਿਹੜਾ ਫਾਈਨਲ ਅਪਰੂਵਲ ਵਾਈਟ ਹਾਊਸ ਨੂੰ FMCSA ਨੇ ਸਬਮਿਟ ਕਰ ਦਿੱਤਾ ਹੈਗਾ ਆ। ਬਿਲਕੁਲ, ਇਹ ਕਾਫੀ ਲੰਮਾ ਸਮਾਂ ਆ। ਇਹ ਪਿਛਲੇ ਸਾਲ ਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਇਸ ਦੇ ਉੱਤੇ ਅਪਰੂਵਲ ਵਗੈਰਾ ਆ ਜਾਣਾ ਸੀਗਾ, ਪਰ ਹਾਲ ਦੀ ਘੜੀ ਜਿਹੜਾ ਆ ਇਹ ਹੁਣ ਵਾਈਟ ਹਾਊਸ ਦੇ ਅਪਰੂਵਲ ਦੇ ਲਈ ਗਿਆ ਹੈ। ਹੁਣ ਦੇਖਦੇ ਹਾਂ ਵੀ ਉੱਥੋਂ ਕਿੰਨਾ ਚਿਰ ਜਿਹੜਾ
ਲੱਗ ਕੇ ਉਹ ਆਉਂਦਾ ਹੈਗਾ ਆ। ਸੋ ਇਸ ਆਵਰਸ ਆਫ ਸਰਵਿਸ ਦੇ ਬਾਰੇ ਆਪਾਂ ਕੱਲ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਆ ਉਹ 'ਚ ਕਰਾਂਗੇ। ਉਸ ਦੇ ਵਿੱਚ ਜਿਹੜੀ ਆ ਉਹ ਆਪਾਂ ਹੋਰ ਡਿਸਕਸ਼ਨ ਕਰਾਂਗੇ। ਤੇ ਬਿਲਕੁਲ। ਕਰੋਨਾ ਵਾਇਰਸ ਤੇ ਟਰੱਕਿੰਗ ਦਾ ਵੀ ਜਿਹੜਾ ਬੜਾ ਵੱਡਾ ਸੰਬੰਧ ਆ। ਬਹੁਤ ਸਾਰੇ ਜਿਹੜੇ ਟਰੱਕਰਸ ਆ ਇਹਨਾਂ ਇਲਾਕਿਆਂ ਦੇ ਵਿੱਚੋਂ ਲੰਘਦੇ ਨੇ। ਵਾਸ਼ਿੰਗਟਨ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਜਿਹੜੇ ਆਉਂਦੇ ਜਾਂਦੇ ਨੇ 5 ਦੇ ਉੱਤੇ, ਤੇ ਉੱਥੇ ਬਹੁਤ ਜ਼ਿਆਦਾ ਕੇਸ ਨੇ। ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਕੇਸ ਜਿਹੜੇ ਨਿਕਲੇ ਆ। ਸੋ ਜਦੋਂ ਤੁਸੀਂ ਉੱਥੇ ਦੇ ਜਿਹੜੇ ਟਰੱਕ ਸਟਾਪ ਵਗੈਰਾ ਯੂਜ਼ ਕਰ ਰਹੇ ਹੋ, ਤੌਲੀਏ ਜਿਹੜੇ ਉਹ ਤੁਸੀਂ ਯੂਜ਼ ਕਰ ਰਹੇ ਹੋ, ਭਾਈ ਮੇਕ ਸ਼ੋਰ ਕਰੋ ਵੀ ਇੱਦਾਂ ਦੀ ਚੀਜ਼ ਕਿਸੇ ਇੱਕ ਤੋਂ ਜੋ ਵਧੀ ਤਾਂ ਅੱਗੇ ਤੋਂ ਅੱਗੇ ਬਹੁਤ ਜ਼ਿਆਦਾ ਫੈਲ ਸਕਦੀ ਹੈ। ਸੋ ਆਪਣੀ ਹਾਈਜੀਨ ਦਾ ਤੇ ਆਪਣੀ ਕਲੀਨਲੀਨੈਸ ਦਾ ਉੱਥੇ ਜਿਹੜਾ ਤੁਸੀਂ ਥੋੜ੍ਹਾ ਜ਼ਿਆਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਆ। ਜਿਹੜੇ ਟੈਕਸੀ ਵਾਲੇ ਵੀ ਹੈਗੇ ਆ ਤੁਹਾਡੇ ਵੀ ਜਿਹੜੇ ਕਈ ਤਰੀਕੇ ਦੇ ਜਿਹੜੇ ਪੈਸੰਜਰਸ ਆ ਉਹਨਾਂ ਨੇ ਸਫ਼ਰ ਕਰਨਾ ਆ। ਆਪਣੀ ਵੀ ਪ੍ਰੋਟੈਕਸ਼ਨ ਦਾ ਜਿਹੜਾ ਉਹ ਤੁਸੀਂ ਧਿਆਨ ਰੱਖੋ, ਤੇ ਆਪਣੇ ਜਿਹੜੇ ਪੈਸੰਜਰਸ ਆ ਉਹਨਾਂ ਦਾ ਵੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਤੁਹਾਨੂੰ ਹੀ ਇਨ ਦੀ ਐਂਡ ਜਿਹੜਾ ਉਹ ਧਿਆਨ ਰੱਖਣਾ ਪੈਣਾ, ਕਿਉਂਕਿ ਤੁਹਾਡੇ ਉਹ ਕਸਟਮਰ ਵਗੈਰਾ ਜਿਹੜੇ ਉਹ ਹੈਗੇ ਆ। ਜੇ ਕੋਈ ਇੱਦਾਂ ਦਾ ਹੈਗਾ ਆ ਉਸ ਤੋਂ ਜਿਹੜਾ ਆਪਣਾ ਖੁਦ ਦਾ ਬਚਾਅ ਰੱਖਣਾ ਬਹੁਤ ਜ਼ਰੂਰੀ ਹੈਗਾ। ਸੋ ਬਿਲਕੁਲ ਜਿੰਨੇ ਵੀ ਟਰੱਕਰ ਵੀਰ ਆ ਧਿਆਨ ਰੱਖਿਓ। ਕੱਲ ਨੂੰ ਜਿਹੜਾ ਸਪੈਸ਼ਲ ਪ੍ਰੋਗਰਾਮ ਸਾਡਾ ਟਰੱਕਿੰਗ ਦਾ ਹੋਣਾ ਆ ਉਹਦੇ ਵਿੱਚ ਸਵੇਰ ਦੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਪ੍ਰੋਗਰਾਮ ਜਿਹੜਾ ਆਵਰਸ ਆਫ ਸਰਵਿਸ ਵਾਲਾ ਜਿਹੜਾ ਆ FMCSA ਨੇ ਫਾਈਨਲ ਰੂਲ ਵਾਈਟ ਹਾਊਸ ਨੂੰ ਸਬਮਿਟ ਕਰਤਾ। ਉਹਦੇ ਵਿੱਚ ਕੀ ਚੇਂਜਸ ਆਈਆਂ ਹੈਗੀਆਂ ਉਹ ਤੁਹਾਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਜੀ ਬਿਲਕੁਲ। ਉੱਦਾਂ ਕਹਿੰਦੇ ਵੀ 1 ਮਾਰਚ 19 ਨੂੰ ਟਰੱਕ ਸੇਫਟੀ ਸਮਿਟ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਜਿਹੜੇ ਕੋਈ ਉਸ ਪਾਸੇ ਵੱਲ ਨੂੰ ਹੋਣਗੇ 19 ਜਿਹੜੇ ਮਾਰਚ ਨੂੰ, ਤਾਂ ਜਿੰਨੇ ਵੀ ਟਰੱਕਰ ਆ ਜੇ ਉਹਨਾਂ ਨੂੰ ਮੌਕਾ ਲੱਗਦਾ ਹੈ ਤੇ ਉਹ ਜ਼ਰੂਰ ਇਸ ਸੇਫਟੀ ਸਮਿਟ ਦੇ ਵਿੱਚ ਜਾ ਕੇ ਵੀ ਜਿਹੜਾ ਆਉਣ, ਕਿਉਂਕਿ ਇਸ ਆਵਰ ਆਫ ਸਰਵਿਸ ਰੂਲ ਦੇ ਬਾਰੇ ਕਹਿੰਦੇ ਉੱਥੇ ਵੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਵੇਗੀ। ਸੋ ਜ਼ਰੂਰੀ ਆ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਜਾ ਕੇ ਆਇਆ ਕਰੋ। ਇਹ ਸੈਮੀਨਾਰਸ ਵਗੈਰਾ ਦੇ ਵਿੱਚ ਕਾਫੀ ਜਿਹੜਾ ਨੌਲੇਜ ਆ ਉਹ ਵੱਧਦੀ ਹੁੰਦੀ ਆ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਾਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਚ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM,